ਜਿਹੜੀ ਨੀਚ ਬਿਰਤੀ ਮਹੰਤਾਂ ਦੇ ਅੰਦਰ ਸੀ, ਅੱਜ ਉਸੇ ਤਰੀਕੇ ਦੀ ਬਿਰਤੀ ਵਾਲੇ ਲੋਕ ਸਾਡੇ ਗੁਰਧਾਮਾਂ ਦੇ ਕਾਬਜ ਹੋ ਚੁੱਕੇ ਆ। ਸਾਡੇ ਜਿਹੜਾ ਸਿੱਖ ਸੰਸਥਾਵਾਂ ਦੇ ਉੱਤੇ ਜਿਨ੍ਹਾਂ ਦਾ ਕਬਜ਼ਾ ਉਹ ਭਾਰਤ ਮਾਤਾ ਦੇ ਲਾਲ ਨੇ, ਉਹ ਦਿੱਲੀ ਦੀ ਬੋਲੀ ਬੋਲਦੇ ਆ, ਨਾਗਪੁਰ ਦੀ ਬੋਲੀ ਬੋਲਦੇ ਆ। ਕੋਈ ਵੀ ਸੱਚਾ ਸੁੱਚਾ ਸਿੱਖ ਇਹਨਾਂ ਸੰਸਥਾਵਾਂ ਦੇ ਵਿੱਚ ਟਿਕ ਨਹੀਂ ਸਕਦਾ। ਜਦੋਂ ਪੰਜਾਬ ਦੇ ਵਿੱਚ ਬਾਦਲ ਦਲ ਦਾ ਰਾਜ ਆਇਆ, ਜਦੋਂ ਵੀ ਉਦੋਂ ਸਿੱਖੀ ਦੇ ਦੁਸ਼ਮਣਾਂ ਦੀ ਚੜ੍ਹਤ ਮੱਚੀ ਹੈ। ਉਦੋਂ ਹੀ ਸਿੱਖੀ ਕਮਜ਼ੋਰ ਹੋਈ। ਲੱਖਾਂ ਇਹੋ ਜੀਆਂ ਕਿਤਾਬਾਂ, ਲੱਖਾਂ ਇਹੋ ਜਿਹੇ ਨਾਟਕ, ਫਿਲਮਾਂ, ਮੀਡੀਆ, ਜਾਣੀ ਕਿ ਜਿਹੜੀ ਵੀ ਗੱਲ ਦੇ ਨਾਲ ਤੁਹਾਡੀ ਮਾਨਸਿਕਤਾ ਜਿਹੜੀ ਆ, ਸਾਈਕੀ ਹੈ ਜਿਹੜੀ, ਉਹਦੇ ਉੱਤੇ ਅਸਰ ਪੈ ਸਕਦਾ, ਉਹਨਾਂ ਰਾਹੀਂ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਵਸਾਈ ਜਾ ਰਹੀ ਆ, ਧੱਕੀ ਜਾ ਰਹੀ ਆ ਅੰਦਰ ਕਿ ਤੁਸੀਂ ਜਿਹੜੇ ਸਿੱਖ ਹੋ ਕੋਈ ਵੱਖਰੀ ਕੌਮ ਨਹੀਂ ਹੈਗੇ, ਹਿੰਦੂਆਂ ਚੋਂ ਨਿਕਲੇ ਹੋ, ਤੁਸੀਂ ਹਿੰਦੂ। YouTube ਦੇ ਉੱਤੇ ਨਿਗਾਹ ਮਾਰ ਕੇ ਦੇਖੋ, ਇਸ ਵੇਲੇ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਸਿੱਖ ਜਿਹੜੇ ਨੇ ਉਹ ਹਾਜ਼ਰ ਨੇ, ਜਿਹੜੇ ਦਾਅਵਾ ਕਰਦੇ ਆ ਕਿ ਅਸਲੀ ਸਿੱਖ ਤਾਂ ਅਸੀਂ ਆ। ਉਹ ਸਿੱਖ ਮਾੜੇ ਆ, ਭੈੜੇ ਆ, ਨਫ਼ਰਤ ਫੈਲਾਉਂਦੇ ਆ, ਜਿਹੜੇ ਕਹਿੰਦੇ ਆ ਕਿ ਅਸੀਂ ਹਿੰਦੂ ਨਹੀਂ ਹੈ। ਗੱਲ ਕੱਲੀ ਇਹ ਨਹੀਂ ਕਿ ਫਲਾਨੀ ਸੰਸਥਾ, ਬਚਿਆ ਕੌਣ? ਜੇਕਰ ਬਾਦਲ ਦਲ ਦੇ ਲੀਡਰ ਸ਼ਿਵਲਿੰਗ ਨੂੰ ਮੱਥੇ ਟੇਕ ਕੇ, ਮੰਦਿਰਾਂ 'ਚ ਟੱਲ ਖੜਕਾ ਕੇ ਤੇ ਹੋਰ ਜਿੰਨੇ ਵੀ ਬ੍ਰਾਹਮਣਵਾਦੀ ਕਰਮਕਾਂਡ ਨੇ ਉਹ ਕਰਕੇ ਸਿੱਖ ਧਰਮ ਨੂੰ ਚੜਾਉਂਦੇ ਆ, ਤਾਂ ਆਮ ਆਦਮੀ ਪਾਰਟੀ ਵਾਲੇ ਕਿਹੜਾ ਘੱਟ ਕਰਦੇ ਆ? ਕੁੰਭ ਦੇ ਮੇਲੇ ਤੇ ਸਾਰੇ ਮੱਥੇ ਟੇਕਦੇ ਫਿਰ। ਗੁਰਦੁਆਰਾ ਸੁਧਾਰ ਲਹਿਰ ਦੀ ਜਾਂ ਗੁਰਦੁਆਰਾ ਆਜ਼ਾਦੀ ਲਹਿਰ ਦੀ ਜਿਹੜੀ ਪ੍ਰਾਪਤੀ ਸੀ ਉਹ ਸਿਫਰ ਹੋ ਰਹੀ ਹੈ। ਐਵੇਂ ਸਮਝੋ ਵੀ 30% ਕੰਮ ਰਹਿੰਦਾ, 70% ਦਾ ਕੰਮ ਹੋਇਆ ਪਿਆ। ਵਿਪਰਨ ਕੀ ਰੀਤ ਦੇ ਝੰਡੇ ਝੁਲਾ ਰਹੀ ਕੌਮ ਕਿਹੜੇ ਮੂੰਹ ਨਾਲ ਕਹਿੰਦੀ ਆ ਕਿ ਅਸੀਂ ਜੀ ਖਾਲਸੇ ਆ, ਅਸੀਂ ਵੱਖਰੇ। ਸਾਡੇ ਸਾਰਿਆਂ ਦੇ ਅੰਦਰ ਸਹਿਜੇ ਹੌਲੀ ਉਹ ਸਾਰਾ ਕੁਝ ਆ ਰਿਹਾ ਹੈ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਕਰਨ ਤੋਂ ਨਾ ਕੀਤੀ। ਜੇਕਰ ਅੱਜ ਆਪਾਂ ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗ ਨਿਭਾਇਆ ਤੇ ਇਤਿਹਾਸ ਸਿਰਜਿਆ, ਜੇ ਉਹਨਾਂ ਦੀ ਸਾਰੀ ਕਮਾਈ ਸਿਫਰ ਹੁੰਦੀ ਦੇਖ ਕੇ ਦਰਜੇ ਵੱਟ ਕੇ ਬੈਠੇ ਰਹੀਏ, ਇਹਦੇ ਨਾਲੋਂ ਮਾੜੀ ਗੱਲ ਕੋਈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਫਰਵਰੀ ਹੈ ਤੇ 20 ਫਰਵਰੀ ਦਾ ਸਾਡੀ ਕੌਮ ਦੇ ਇਤਿਹਾਸ ਵਿੱਚ ਬਹੁਤ ਅਹਿਮ ਜਿਹੜਾ ਹੈਗਾ ਉਹ ਜ਼ਿਕਰ ਆਉਂਦਾ। 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਤੇ ਇਹ ਸਾਕਾ ਜਿਹੜਾ ਹੈ ਇਹ ਸਾਡੇ ਗੁਰਧਾਮਾਂ ਦੇ ਵਿੱਚ ਸਿੱਖੀ ਦੇ ਦੁਸ਼ਮਣਾਂ ਦੇ ਕਬਜ਼ੇ ਦੀ ਉਹ ਦਰਦਨਾਕ ਕਹਾਣੀ ਹੈ ਕਿ ਜਦੋਂ ਗੁਰਸਿੱਖਾਂ ਨੇ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਲਈ ਉਪਰਾਲਾ ਕੀਤਾ ਤਾਂ ਹਿੰਦੂ ਭਾਈਚਾਰੇ ਨੇ ਡਟ ਕੇ ਕਿਵੇਂ ਇੱਕ ਸਾਜ਼ਿਸ਼ ਦੇ ਤਹਿਤ ਉਸ ਨੀਚ ਨਰੈਣ ਦਾਸ ਮਹੰਤ ਦਾ ਸਾਥ ਦਿੱਤਾ ਤੇ ਕਿਵੇਂ ਮਹਾਤਮਾ ਕਹਾਉਣ ਵਾਲੇ ਗਾਂਧੀ ਨੇ ਤੇ ਲਾਲੇ ਜਗਤ ਨਾਰਾਇਣ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਕੱਟੜਪੰਥੀਆਂ ਨੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਇੱਕ ਬਹੁਤ ਨਫ਼ਰਤ ਭਰਿਆ ਪ੍ਰਚਾਰ ਵੀ ਕੀਤਾ ਤੇ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਬਹੁਤ ਕੁਝ ਮਾੜਾ ਚੰਗਾ ਵੀ ਆਖਿਆ। ਤੇ ਇਸ ਸਾਰੇ ਘਟਨਾਕ੍ਰਮ ਦਾ ਜਿਹੜਾ ਦੋਸ਼ੀ ਨਰੈਣੂ ਮਹੰਤ ਹੈ, ਉਹਦੀ ਹਮਾਇਤ ਵਿੱਚ ਹਿੰਦੂ ਭਾਈਚਾਰਾ ਡਟ ਕੇ ਖੜਿਆ ਰਿਹਾ। ਅੱਜ ਜਦੋਂ ਸਾਡੇ ਗੁਰਧਾਮਾਂ ਦੇ ਹਾਲਾਤ, ਸਾਡੀ ਕੌਮ ਦੇ ਹਾਲਾਤ ਬਿਲਕੁਲ ਅੱਜ ਤੋਂ 100 ਸਾਲ ਪਹਿਲਾਂ ਜੋ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਸੀ ਸਾਡੇ ਉਹੋ ਜਿਹੇ ਬਣ ਗਏ ਆ, ਤਾਂ ਇਹ ਜ਼ਰੂਰੀ ਹੈ ਕਿ ਆਪਾਂ ਉਹਨਾਂ ਘਟਨਾਵਾਂ ਨੂੰ ਚੇਤੇ ਕਰੀਏ ਜਿਨ੍ਹਾਂ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਕਹਿ ਕੇ ਆਪਾਂ ਚੇਤੇ ਕਰਦੇ ਹਾਂ ਭਾਵੇਂ, ਪਰ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਸੀ ਉਹ, ਜਿਹਦੇ ਵਿੱਚੋਂ ਅਕਾਲ ਤਖਤ ਸਾਹਿਬ, ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਆ ਉਹਨਾਂ ਦਾ ਉਭਾਰ ਹੋਇਆ ਸੀ। ਅੱਜ ਇਹ ਤਿੰਨੇ ਸੰਸਥਾਵਾਂ ਜਿਹੜੀਆਂ ਨੇ ਇਹਨਾਂ ਨੂੰ ਸਵਾਰਥੀ ਲੋਕਾਂ ਨੇ ਭਾਰਤੀ ਸਟੇਟ ਸਿਸਟਮ ਦੇ ਨਾਲ ਮਿਲ ਕੇ
ਜਿਸ ਤਰੀਕੇ ਦਾ ਹਾਲ ਬਣਾ ਦਿੱਤਾ ਹੈ, ਤੇ ਇਹ ਲੋਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਜੀ ਅਸੀਂ ਉਹਨਾਂ ਅਕਾਲੀਆਂ ਦੇ ਵਾਰਸ ਹਾਂ ਜਿਨ੍ਹਾਂ ਨੇ ਗੁਰਦੁਆਰਾ ਆਜ਼ਾਦੀ ਲਹਿਰ ਦੇ ਮੌਕੇ ਕੁਰਬਾਨੀਆਂ ਕੀਤੀਆਂ ਨੇ, ਤੇ ਜੇ ਕਿਤੇ ਕੋਈ ਨਿਰਪੱਖਤਾ ਦੇ ਨਾਲ ਸਾਰੀ ਗੱਲ ਨੂੰ ਦੇਖੇ ਤਾਂ ਉਹ ਸਮਝ ਸਕਦਾ, ਉਹ ਇਹੀ ਨਿਰਣਾ ਕੱਢੇਗਾ ਕਿ ਇਹ ਲੋਕ ਤਾਂ ਕੇਸਾਧਾਰੀ ਹਿੰਦੂ ਨੇ। ਜਿਹੜੇ ਲੋਕ ਇਸ ਮੌਕੇ ਸਾਡੇ ਗੁਰਦੁਆਰਾ ਪ੍ਰਬੰਧ ਨੂੰ, ਅਕਾਲੀ ਦਲ, ਅਕਾਲ ਤਖਤ ਸਾਹਿਬ ਨੂੰ ਟਾਰਗੇਟ ਕਰੀ ਫਿਰਦੇ ਹੈ, ਜਿਨ੍ਹਾਂ ਦੇ ਕਰਕੇ ਸਾਡੇ ਪੂਰੇ ਸਮਾਜ ਦੀ ਹੇਠੀ ਹੋ ਰਹੀ ਆ, ਸਾਡੇ ਹਿੱਤਾਂ ਦਾ ਨੁਕਸਾਨ ਹੋ ਰਿਹਾ, ਇਹ ਤਾਂ ਉਸ ਨਰਾਇਣ ਦਾਸ ਮਹੰਤ ਵਰਗੀ ਬਿਰਤੀ ਵਾਲੇ ਲੋਕ ਨੇ। ਤੇ ਇਹਨਾਂ ਲੋਕਾਂ ਦਾ ਹਾਲ ਉਹੀ ਹੋਣਾ ਚਾਹੀਦਾ ਜੋ ਉਸ ਮੌਕੇ ਕੌਮ ਦੇ ਦੁਸ਼ਮਣਾਂ ਦਾ ਸਿੱਖਾਂ ਨੇ ਕੀਤਾ। ਖੈਰ, ਜਿਹੜੇ ਸਾਡੇ ਭਾਈਚਾਰੇ ਦੇ ਲੋਕ ਐਵੇਂ ਹੀ ਮੌਕੇ ਦੇ ਜਜ਼ਬਾਤੀ ਬਹਿਣ ਵਿੱਚ ਬਹਿ ਕੇ ਕਿਸੇ ਬੰਦੇ ਦੇ ਐਵੇਂ ਹੱਥ ਠੋਕੇ ਜਾਂ ਪਿੱਠੂ ਬਣ ਕੇ ਲੱਗੇ ਰਹਿੰਦੇ ਆ ਕਿ ਜੀ ਇਹ ਤਾਂ ਬਹੁਤ ਵਧੀਆ ਬੰਦੇ ਨੇ, ਜਾਂ ਇਉਂ ਕਹਿਣ ਲੱਗੇ ਹੋਏ ਨੇ ਕਿ ਜਿਹੜਾ ਵੀ ਕੋਈ ਸਿੱਖ ਇਹਨਾਂ ਦੀਆਂ ਕਰਤੂਤਾਂ ਦੇ ਬਾਰੇ ਸੰਗਤ ਨੂੰ ਜਾਣਕਾਰੀ ਦਿੰਦਾ ਹੈ, ਉਹ ਤਾਂ ਜੀ ਕਾਂਗਰਸ ਦਾ ਜਾਂ ਬੀਜੇਪੀ ਦਾ ਜਾਂ ਏਜੰਸੀਆਂ ਦਾ ਏਜੰਟ ਵਾ, ਤੇ ਉਹ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦਾ। ਅਕਾਲੀ ਦਲ ਖਾਲਸਾ ਪੰਥ ਦੀ ਉਹ ਜਮਾਤ ਜਿਹੜੀ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਵਿੱਚੋਂ ਨਿਕਲੀ, ਤੇ ਜਦੋਂ ਕੋਈ ਬੰਦਾ ਉਹਨਾਂ ਅਕਾਲੀਆਂ ਦੇ ਕਿਰਦਾਰ ਨੂੰ ਸਮਝੇ ਜਿਨ੍ਹਾਂ ਨੇ ਉਸ ਮੌਕੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਤਾਂ ਸਪਸ਼ਟ ਤੌਰ ਦੇ ਉੱਤੇ ਅੱਜ ਵਾਲੇ ਅਕਾਲੀਆਂ ਨੂੰ, ਅੱਜ ਵਾਲੇ ਅਕਾਲੀ ਕਹਾਉਣ ਵਾਲਿਆਂ ਨੂੰ ਬੰਦਾ ਇਹ ਕਹੂਗਾ ਵੀ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਸੋ ਉਸ ਮੌਕੇ ਜਿਹੜੇ ਹਾਲਾਤ ਸੀ ਉਹ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ, ਜਾਂ ਜਿਹੜੀਆਂ ਸਾਡੀਆਂ 6 ਸਿੱਖ ਰਿਆਸਤਾਂ ਹੋਂਦ ਵਿੱਚ ਆਈਆਂ, ਉਦੋਂ ਪਹਿਲਾਂ ਤਾਂ ਮਾਹੌਲ ਕੁਝ ਹੋਰ ਸੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜਿਹੜੀਆਂ 6 ਰਿਆਸਤਾਂ ਕਾਇਮ ਹੋਈਆਂ, ਜਿਹੜਾ ਉਹ 100 ਸਾਲ ਦਾ 1700 ਵਾਲੀ ਸਾਰੀ ਜਿਹੜੀ ਸਦੀ ਆ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਫਤਿਹ ਕਰਦੇ ਆ, ਉਹ ਜਿਹੜਾ 100 ਸਾਲ ਦਾ ਦੌਰ ਆ, ਉਦੋਂ ਅਸੀਂ, ਸਾਡੀ ਕੌਮ ਗੁਰੂ ਲੈਵ ਨਾਲ ਜੁੜੀ ਹੋਈ ਸੀ। ਗੁਰੂ ਪਾਤਸ਼ਾਹ ਦੇ ਨਾਲ, ਗੁਰੂ ਪਾਤਸ਼ਾਹ ਦੇ ਸਿਧਾਂਤਾਂ ਨਾਲ ਜਿਹੜੀ ਤਾਜ਼ਗੀ ਸੀ ਉਹ ਅਜੇ ਸਿਖਰਾਂ ਛੋਹ ਰਹੀ ਸੀ। ਇਸ ਕਰਕੇ ਉਸ 100 ਸਾਲ ਦੇ ਵਿੱਚ ਖਾਲਸਾ ਪੰਥ ਨੇ ਜਿਹੜਾ ਇਤਿਹਾਸ ਸਿਰਜਿਆ ਉਹ ਬੇਮਿਸਾਲ ਇਤਿਹਾਸ ਹੈ। 6 ਰਿਆਸਤਾਂ ਜਦੋਂ ਕਾਇਮ ਹੋ ਗਈਆਂ, ਸਾਰੀਆਂ ਹੀ ਰਿਆਸਤਾਂ ਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਸੀ ਕਿ ਗੁਰਮਤ ਆਸ਼ੇ ਅਨੁਸਾਰ ਪ੍ਰਬੰਧ ਚੱਲਦੇ, ਪਰ ਜਿਵੇਂ ਕਹਿੰਦੇ ਆ ਵੀ ਤਪੋਂ ਰਾਜ ਤੇ ਰਾਜੋਂ ਨਰਕ, ਉਹ ਗੱਲ ਸਾਡੇ ਨਾਲ ਹੋਈ। ਕਹਿਣਾ ਬੜਾ ਮਨ ਦੇ ਉੱਤੇ ਪੱਥਰ ਰੱਖ ਕੇ ਸੱਚ ਬੋਲਣ ਵਾਲੀ ਗੱਲ ਹੈ ਕਿ ਜਦੋਂ ਸਾਡੇ ਕੋਲੇ ਰਾਜ ਭਾਗ ਆਇਆ ਹੈ ਤਾਂ ਅਸੀਂ ਬਹੁਤ ਕੁਝ ਉਹ ਤਿਆਗਣ ਵੱਲ ਨੂੰ, ਛੱਡਣ ਵੱਲ ਨੂੰ ਤੁਰ ਪਏ, ਜਿਸ ਕਰਕੇ ਸਾਨੂੰ ਉਹ ਰਾਜ ਭਾਗ ਹਾਸਲ ਹੋਇਆ ਸੀ। ਸਾਡੇ ਕੋਲ ਇਤਿਹਾਸ ਦੀਆਂ 2 ਕਿਤਾਬਾਂ ਨੇ, ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਮੈਂ ਬੜੀ ਵਾਰ ਕਹਿਣਾ ਹੁੰਦਾ ਬਈ ਜਿਹੜਾ ਸਿੱਖ ਰਾਜ ਕਿਵੇਂ ਗਿਆ ਉਹ ਤਾਂ ਬੰਦੇ ਨੂੰ ਪਤਾ ਹੀ ਆ ਵੀ ਆਪਣਾ ਰਾਜ ਭਾਗ ਚਲਾ ਗਿਆ, ਉਹ ਵੀ ਹਾਲ ਹਵਾਰ ਸਾਰੇ ਸਮਝਣੇ ਚਾਹੀਦੇ ਨੇ। ਜਿਵੇਂ ਪਿੱਛੇ ਜੇ ਸਤਿੰਦਰ ਸਰਤਾਜ ਦੀ ਉਹ ਫਿਲਮ ਆਈ ਸੀ ਬਲੈਕ ਪ੍ਰਿੰਸ, ਉਵੇਂ ਹੋਰ ਵੀ ਜਿਹੜੇ ਵੀ ਢੰਗ ਤਰੀਕੇ ਨਾਲ ਗੱਲ ਪੱਲੇ ਪਵੇ ਉਹ ਚੰਗੀ ਹੈ ਕਿ ਸਾਡਾ ਰਾਜ ਕਿਵੇਂ ਗਿਆ ਜਾਂ ਸਾਡਾ ਰਾਜ ਜਾਣ ਤੋਂ ਬਾਅਦ ਸਾਡੇ ਕੀ ਹਾਲਾਤ ਹੋਏ। ਪਰ ਜੇਕਰ ਕੋਈ ਬੰਦਾ ਪਹਿਲਾਂ ਇਹ ਸਮਝੇ ਨਾ ਵੀ ਸਿੱਖ ਰਾਜ ਬਣਿਆ ਕਿਵੇਂ ਆ, ਜਿਹੜੇ ਦਸ਼ੌਂਟੇ ਕੱਟੇ ਆ, ਜਿਹੜਾ ਕਸ਼ਟ ਭੋਗਿਆ, ਜਿਸ ਤਰੀਕੇ ਨਾਲ ਉਹ 100 ਸਾਲ ਸਾਡੇ ਸਿਰਾਂ ਦੇ ਮੁੱਲ ਪੈਂਦੇ ਰਹੇ, ਸਾਡੇ ਵਡੇਰਿਆਂ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣ ਲਈ ਜੋ ਕੁਝ ਝੱਲਿਆ, ਜੇ ਉਹ ਸਾਰਾ ਕੁਝ ਪੜ੍ਹੀਏ ਤਾਂ ਫੇਰ ਬੰਦੇ ਨੂੰ
ਇਉਂ ਲੱਗਦਾ ਕਿ ਕਾਸ਼ ਮੈਂ ਇਹਨਾਂ ਸਾਡੇ ਵਡੇਰਿਆਂ ਵਾਂਗ ਕੌਮ ਲਈ ਕੁਝ ਕਰ ਸਕਾਂ। ਜਦੋਂ ਬੰਦਾ ਦਿਲੋਂ ਉਹ ਸਾਰੀ ਗੱਲ ਨੂੰ ਸਮਝਦਾ, ਅੰਦਰੋਂ ਇੱਕ ਵਾਰੀ ਇਹ ਜ਼ਰੂਰ ਲਾਟ ਨਿਕਲਦੀ ਆ ਕਿ ਕਿੱਥੇ ਸਾਡੇ ਵਡੇਰਿਆਂ ਨੇ ਧਰਮ ਨੂੰ, ਧਰਮ ਆਧਾਰਿਤ ਰਾਜ ਨੂੰ ਸਿਰਜਣ ਦੇ ਲਈ ਕੀ ਕੁਰਬਾਨੀਆਂ ਕੀਤੀਆਂ ਤੇ ਅੱਜ ਸਾਡਾ ਹਾਲ ਕੀ ਹੈ। ਸੋ ਇਸ ਕਰਕੇ ਮੈਂ ਹਰ ਇੱਕ ਨੂੰ ਬੇਨਤੀ ਕਰਦਾ ਹੁੰਦਾ ਕਿ ਸਿੱਖ ਰਾਜ ਕਿਵੇਂ ਬਣਿਆ, ਜਾਂ ਜਿਹੜਾ ਉਹ 100 ਸਾਲ ਦਾ ਇਤਿਹਾਸ ਆ, ਉਹ ਲਾਜ਼ਮੀ ਪੜ੍ਹਨਾ ਚਾਹੀਦਾ। ਜਦੋਂ ਸਾਡੇ ਕੋਲੇ ਰਾਜ ਭਾਗ ਆ ਗਿਆ, ਉਸ ਮੌਕੇ ਹੋਇਆ ਕੀ ਕਿ ਜਿਹੜੇ ਸਾਡੇ ਧਰਮ ਦੇ ਅਸੂਲ ਨੇ, ਉਹਨਾਂ ਦੀ ਛਤਰ ਛਾਇਆ, ਉਹਨਾਂ ਦਾ ਓਟ ਆਸਰਾ, ਉਹਨਾਂ ਦੀ ਵਿਆਖਿਆ ਮਾਨਵ ਮਰਜ਼ੀ ਦੀ ਕਰਦਿਆਂ ਹੋਇਆਂ ਆਪਾਂ ਉਹਨਾਂ ਸਾਰਿਆਂ ਨੂੰ ਗੱਦੀਆਂ ਦੇਣੀਆਂ ਸ਼ੁਰੂ ਕਰਤੀਆਂ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਕੱਟੜ ਦੁਸ਼ਮਣ। ਹੁਣ ਤਾਂ ਕੋਈ ਗੱਲ ਲੁਕੀ ਛਿਪੀ ਨਹੀਂ ਨਾ। ਜਿਹੜੇ ਡੋਗਰੇ ਤੇ ਜਿਹੜੇ ਪੂਰਬੀਏ ਪਹਿਲੇ ਦਿਨ ਤੋਂ ਹੀ ਸਾਡੇ ਧਰਮ ਦੇ ਦੁਸ਼ਮਣ ਨੇ, ਉਹਨਾਂ ਨੂੰ ਸਾਡੇ ਰਾਜ ਦੇ ਵਿੱਚ ਜਿਸ ਤਰੀਕੇ ਨਾਲ ਮੁਰਾਤਬੇ ਬਖਸ਼ੇ ਗਏ, ਜਿਸ ਤਰੀਕੇ ਨਾਲ ਅਹੁਦੇ ਬਖਸ਼ੇ ਗਏ, ਉਹਦਾ ਨਤੀਜਾ ਜੋ ਨਿਕਲਣਾ ਸੀ ਫਿਰ ਨਿਕਲਿਆ। ਜਿਹੜੇ ਲੋਕ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹੀਆਂ ਦੇ ਸਮੇਂ ਵਿੱਚ ਜਾਂ ਇਸ ਤੋਂ ਬਾਅਦ ਵਿੱਚ ਵੀ ਜਦੋਂ ਗੁਰੂ ਦੇ ਸਿੰਘ ਅਬਦਾਲੀ ਤੋਂ ਜਾਂ ਹੋਰਾਂ ਤੋਂ ਇਹਨਾਂ ਦੀਆਂ ਇੱਜ਼ਤਾਂ ਬਚਾ ਰਹੇ ਸੀ, ਉਹ ਫੇਰ ਵੀ ਨਹੀਂ ਸੀ ਹਟ ਰਹੇ। ਸੋ ਜਿਹੜੇ ਲੋਕਾਂ ਨੇ ਸਾਡੇ ਧਰਮ ਦੇ ਨਾਲ ਕਦੇ ਵੀ ਖੋਰ ਨਹੀਂ ਗਵਾਇਆ, ਜਿਹੜੇ 5 ਸਦੀਆਂ ਦੇ ਵੈਰ ਦੀ ਗੱਲ ਕਰਦੇ ਆ, ਜਿਨ੍ਹਾਂ ਨੇ ਉਹ ਕਦੇ ਵੀ ਗੱਲ ਲੁਕੋਈ ਨਹੀਂ, ਉਹਨਾਂ ਵਿੱਚੋਂ ਬੰਦੇ ਲੱਭ ਕੇ ਜਦੋਂ ਅਹੁਦਿਆਂ ਤੇ ਬਿਠਾਏ ਤਾਂ ਉਹਦਾ ਨਤੀਜਾ ਜੋ ਨਿਕਲਿਆ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਉਹ ਜੋ ਕੁਝ ਸਾਡੇ ਨਾਲ ਹੋਇਆ ਫਿਰ ਇਹੀ ਹੋਣਾ ਸੀ। ਜਦੋਂ ਸਿੱਖਾਂ ਦਾ ਰਾਜ ਚਲਾ ਗਿਆ, ਜਦੋਂ ਸਾਡੇ ਰਾਜ ਦਾ ਸੂਰਜ ਜਿਹੜਾ ਹੈ ਉਹ ਡੁੱਬ ਗਿਆ, ਫਿਰ ਇੱਥੇ ਅੰਗਰੇਜ਼ ਦਾ ਰਾਜ ਆ ਗਿਆ। ਅੰਗਰੇਜ਼ ਦਾ ਰਾਜ ਆਉਣ ਸਾਰ ਬਹੁਤ ਸਾਰੇ ਉਹ ਲੋਕ ਜਿਹੜੇ ਸਿਰਫ ਰਾਜ ਦੀ ਚੜ੍ਹਤ ਹੋਣ ਕਰਕੇ ਸਿੱਖ ਬਣੇ ਫਿਰਦੇ ਸੀ, ਉਹਨਾਂ ਨੇ ਤਾਂ ਸਕਿੰਟਾਂ ਦੇ ਵਿੱਚ ਹੀ ਆਪਦੀ ਵਫਾਦਾਰੀ ਬਦਲ ਲਈ। ਤੇ ਜਿਹੜਾ 1850 ਤੋਂ ਲੈ ਕੇ 1870 ਤੱਕ ਦਾ 80 ਤੱਕ ਦਾ ਦੌਰ ਆ, ਉਹਦੇ ਉੱਤੇ ਨਜ਼ਰ ਮਾਰੋ ਤਾਂ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਵਿੱਚੋਂ ਜਿਹੜੇ ਲੋਕ ਐਵੇਂ ਹੀ ਸਿੱਖ ਬਣੇ ਫਿਰਦੇ ਸੀ, ਉਹ ਸਭ ਤੱਤੇ ਤੋੜ ਹੋ ਗਏ। ਉਹਨਾਂ ਨੇ ਆਪਦੀ ਸਾਰੀ ਜਿਹੜੀ ਸਰੂਪ ਆ ਉਹ ਵੀ ਬਦਲ ਲਿਆ, ਆਪਦੀ ਵਰਤੋਂ ਵਿਹਾਰ ਵੀ ਬਦਲ ਲਈ। ਬਹੁਤੇ ਲੋਕ ਉਹ ਸੀ ਜਿਹੜੇ ਹਿੰਦੂ ਸੀਗੇ ਤੇ ਉਹ ਐਵੇਂ ਹੀ ਉਦੋਂ ਰਾਜ ਦੇ ਕਰਕੇ ਸਿੱਖ ਵਰਗੇ ਬਣੇ ਫਿਰਦੇ ਸੀ। ਇਹਨਾਂ ਲੋਕਾਂ ਨੇ ਜਿਹੜਾ ਅੰਗਰੇਜ਼ ਦੇ ਆਉਣ ਤੋਂ ਬਾਅਦ ਚੰਦ ਚਾੜਿਆ ਉਹ ਇਹ ਕਿ ਸਿੱਖਾਂ ਦੇ ਵਿੱਚ ਹੁਣ ਕਿਉਂਕਿ ਰਾਜ ਦੀ ਤਾਕਤ ਨਹੀਂ ਰਹੀ, ਅੰਗਰੇਜ਼ ਜਿਹੜਾ ਹੈ ਉਹ ਸਿੱਖਾਂ ਦੇ ਉਲਟ ਹੈ, ਤਾਂ ਉਸ ਮੌਕੇ ਨੂੰ ਸਿੱਖੀ ਦੇ ਖਿਲਾਫ ਇੱਕ ਹਮਲੇ ਦੇ ਤੌਰ ਤੇ ਇਹਨਾਂ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਜਿਵੇਂ ਵਰਤਿਆ, ਥਾਂ ਥਾਂ ਦੇ ਉੱਤੇ ਸ਼ੁੱਧੀ ਦੀ ਮੁਹਿੰਮ ਚਲਾਈ ਗਈ ਕਿ ਸਿੱਖ ਜਿਹੜੇ ਆ ਉਹ ਤਾਂ ਹਿੰਦੂ ਨੇ, ਤੁਸੀਂ ਆਪਦੇ ਕੇਸ ਕਟਾਓ, ਤਾੜੀਆਂ ਮਾਰਿਆ ਕਰਨੀਆਂ ਜਦੋਂ ਕੋਈ ਸਿੱਖ ਆਪਣੇ ਧਰਮ ਨੂੰ ਤਿਆਗਦਾ। ਤੇ ਇਸ ਤਰੀਕੇ ਨਾਲ ਸਿੱਖਾਂ ਦੀ ਹੇਠੀ ਕਰਨ ਵਾਲਾ ਉਹ ਲੋਕ ਜਿਨ੍ਹਾਂ ਦੇ ਦਾਦੇ ਪੜਦਾਦੇ ਅਜੇ ਜਿਉਂਦੇ ਸੀ ਤੇ ਉਹਨਾਂ ਨੂੰ ਦੱਸਦੇ ਸੀ ਕਿ ਇਹਨਾਂ ਦੇ ਵਡੇਰਿਆਂ ਨੇ ਆਪਣੇ ਧਰਮ ਦੀ ਰਾਖੀ ਲਈ ਬਹੁਤ ਵੱਡੀ ਪੇਗ ਵਾਹੀ ਹੈ, ਪਰ ਅਗਲਿਆਂ ਨੇ ਕੋਈ ਕਸਰ ਨਹੀਂ ਛੱਡੀ। ਉਸ ਦੌਰ ਵਿੱਚ ਜਿਹੜੀ ਮਰਜ਼ੀ ਹਿੰਦੂ ਤਵੀ ਲਹਿਰ ਉੱਠੀ ਆ, ਚਾਹੇ ਉਹ ਆਰੀਆ ਸਮਾਜ ਆ, ਚਾਹੇ ਕੁਝ ਹੋਰ ਕਹਿ ਲਈਏ ਹਿੰਦੂ ਮਹਾਸਭਾ, ਜੋ ਵੀ ਲੱਲੜ ਪੱਲੜ ਬਣਿਆ, ਉਹਨਾਂ ਦਾ ਨਿਸ਼ਾਨਾ ਇਹੀ ਸੀ ਕਿ ਸਿੱਖਾਂ ਦੀ ਵੱਖਰੀ ਆਜ਼ਾਦ ਹੋਂਦ ਹਸਤੀ ਦਾ ਭੋਗ ਪਾਉਣਾ, ਸਿੱਖਾਂ ਨੂੰ ਇਹ ਕਹਿਣਾ ਕਿ ਤੁਸੀਂ ਤਾਂ ਹਿੰਦੂ। ਤੁਸੀਂ ਇਹ ਸੋਚੋ ਕਿ ਉਹਨਾਂ ਵੇਲਿਆਂ ਦੇ ਵਿੱਚ ਭਾਈ ਕਾਹਨ ਸਿੰਘ ਨਾਭੇ ਨੂੰ ਇਹ ਲਿਖ ਕੇ ਕਿਤਾਬ ਮੈਦਾਨ ਵਿੱਚ ਆਉਣਾ ਪਿਆ ਕਿ ਹਮ ਹਿੰਦੂ ਨਹੀਂ।
ਥਾਂ ਥਾਂ ਦੇ ਉੱਤੇ ਆਮ ਸਿੱਖ ਨੂੰ ਘੇਰਿਆ ਜਾ ਰਿਹਾ ਸੀ ਤੇ ਘੂਰਿਆ ਵੀ ਜਾ ਰਿਹਾ ਸੀ ਕਿ ਤੁਸੀਂ ਤਾਂ ਹਿੰਦੂ। ਤੋਂ ਸਿੱਖਾਂ ਦਾ ਰਾਜ ਕਾਹਦਾ ਗਿਆ ਵੀ ਐਵੇਂ ਹੀ ਦੁੱਕੀ ਤਿੱਕੀ ਦੇ ਲੋਕਾਂ ਦੇ ਵੀ ਖੰਭ ਨਿਕਲ ਆਏ ਤੇ ਉੱਠ ਕੇ ਸਿੱਖਾਂ ਨੂੰ ਜਿਹੜੇ ਗੁਰੂ ਦੇ ਸਿੰਘ ਖਾਲਸਾਈ ਸ਼ਾਨ, ਉਹ ਚੜ੍ਹਤ, ਉਹ ਰੜਕ, ਉਹ ਅਣਖ ਤੇ ਮੜਕ, ਉਹ ਸਭ ਕੁਝ ਪੈਰਾਂ 'ਚ ਰੁਲ ਗਿਆ। ਤੋ ਕੁੱਲ ਮਿਲਾ ਕੇ ਰਾਜ ਦੇ ਬਾਰੇ ਜਿਹੜੇ ਬੰਦੇ ਅੱਜ ਭਕਾਈ ਮਾਰਦੇ ਆ ਕਿ ਸਾਨੂੰ ਜੀ ਕੋਈ ਵੱਖਰੇ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ, ਭਾਰਤ ਵਿੱਚ ਹੀ ਮੌਜਾਂ ਲੁੱਟਣੀਆਂ ਚਾਹੀਦੀਆਂ, ਉਹਨਾਂ ਨੂੰ ਬੇਨਤੀ ਆ ਕਿ ਕਦੇ ਤੁਸੀਂ ਮਾੜਾ ਮੋਟਾ ਆਪਦੀ ਆਤਮਾ ਤੇ ਬੋਝ ਪਾ ਕੇ ਉਹ ਵਕਤ ਪੜੋ ਜਦੋਂ ਤੁਹਾਡੇ ਕੋਲੇ ਰਾਜ ਸੀ ਤੇ ਜਦੋਂ ਰਾਜ ਗਿਆ ਫਿਰ ਤੁਹਾਡੇ ਕਿਵੇਂ ਵਡੇਰਿਆਂ ਦੇ ਜੁੱਤੀਆਂ ਮਾਰੀਆਂ ਅਗਲਿਆਂ। ਖੈਰ, ਇਸ ਦੌਰ ਵਿੱਚ ਹੀ ਜਿਹੜਾ ਮਹੰਤਾਂ ਦਾ ਬੋਲਬਾਲਾ ਉਹ ਸਾਡੇ ਗੁਰਧਾਮਾਂ 'ਚ ਇਸ ਤਰੀਕੇ ਨਾਲ ਵਧਿਆ ਕਿ ਸਿੱਖਾਂ ਦੇ ਜਿੰਨੇ ਮੁੱਖ ਕੇਂਦਰੀ ਅਸਥਾਨ ਨੇ, ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ, ਦਰਬਾਰ ਸਾਹਿਬ, ਤਰਨ ਤਾਰਨ ਤੇ ਹੋਰ ਜਿੰਨੇ ਸਾਡੇ ਮੁੱਖ ਅਸਥਾਨ ਨੇ, ਉੱਥੇ ਜਿਵੇਂ ਆ ਕੁੰਭ ਦਾ ਮੇਲਾ ਚੱਲਦਾ ਅੱਜ ਕੱਲ, ਜਿਵੇਂ ਉੱਥੇ ਦੀਆਂ ਕਈ ਅਸਭਿਅਕ ਫੂਹੜ ਵੀਡੀਓਜ਼, ਫੋਟੋਆਂ ਸੋਸ਼ਲ ਮੀਡੀਆ ਤੇ ਆਉਂਦੀਆਂ, ਲੋਕ ਚਸਕੇ ਲੈਂਦੇ। ਜਦੋਂ ਇਹ ਸਾਰਾ ਕੁਝ ਤੁਸੀਂ ਦੇਖਦੇ ਹੋ, ਤੁਸੀਂ ਇਹ ਸੋਚੋ ਕਿ ਅੱਜ ਤੋਂ 100-150 ਸਾਲ ਪਹਿਲਾਂ ਇਹ ਹਾਲ ਸਾਡੇ ਵੀ ਗੁਰਧਾਮਾਂ ਦਾ ਹੋਇਆ ਸੀ। ਇੱਕ ਤਰਨ ਦੇ ਬਾਰੇ ਰਿਪੋਰਟ ਦਾ ਮੈਂ ਛੋਟਾ ਜਿਹਾ ਹਿੱਸਾ ਜਿਹੜਾ ਹੈ ਉਹ ਪੜ੍ਹ ਕੇ ਜੇ ਸੁਣਾਵਾਂ ਤਾਂ ਸ਼ਰਮ ਆਉਂਦੀ ਆ ਕਿ ਆਹ ਹਾਲ ਸੀ ਉਹਨਾਂ ਦਿਨਾਂ ਦੇ ਵਿੱਚ। ਬਈ ਜਿਹੜੇ ਲੋਕ ਅੱਜ ਆਪਣੇ ਆਲੇ ਦੁਆਲੇ ਦੇ ਵਿੱਚ ਆਹ ਅੱਜ ਦਾ ਜਿਹੜਾ ਦੌਰ ਆ ਇਹਦੀਆਂ ਗੱਲਾਂ ਕਰਦੇ ਆ ਕਿ ਬਹੁਤ ਵਧੀਆ ਨੇ ਜੀ, ਬਹੁਤ ਚੰਗਾ ਮਾਹੌਲ ਆ, ਉਹ ਇਹ ਦੇਖਣ ਕਿ ਉਦੋਂ ਤੇ ਅੱਜ 'ਚ ਕਿੰਨਾ ਕੁ ਫਰਕ ਆ। ਲਿਖਿਆ ਤਰਨ ਦੇ ਬਾਰੇ, ਮੱਸਿਆ ਦਾ ਇਹ ਮੇਲਾ ਪੰਜਾਬ ਵਿੱਚ ਪਹਿਲੇ ਦਰਜੇ ਗੰਦੇ ਮੇਲਿਆਂ ਵਿੱਚ ਗਿਣਿਆ ਜਾਂਦਾ ਸੀ। ਬਾਹਰ ਤੋਂ ਆਏ ਲੋਕ ਸ਼ਰਾਬ ਪੀ ਕੇ ਪ੍ਰਕਰਮਾਂ ਵਿੱਚ ਆਉਂਦੇ, ਗੁੰਡਿਆਂ ਬਦਮਾਸ਼ਾਂ ਦੀਆਂ ਟੋਲੀਆਂ ਪ੍ਰਕਰਮਾਂ ਵਿੱਚ ਦੋਹੜੇ ਲਾਉਂਦੀਆਂ ਤੇ ਗੰਦ ਬਕਦੀਆਂ, ਨਾਚੀਆਂ ਦੇ ਨਾਚ ਹੁੰਦੇ, ਬੇਰਾਂ ਤੇ ਲੱਡੂਆਂ ਦੀਆਂ ਝੋਲੀਆਂ ਬੀਬੀਆਂ ਉੱਤੇ ਖਾਲੀ ਹੁੰਦੀਆਂ, ਮੱਛਰੇ ਹੋਏ ਗੱਭਰੂ ਡਾਂਗਾਂ ਮੋਢਿਆਂ ਤੇ ਰੱਖੀ ਬੱਕਰੇ ਬੁਲਾਉਂਦੇ ਤੇ ਛੇੜਖਾਨੀਆਂ ਕਰਦੇ ਫਿਰਦੇ, ਧੱਕੇ ਪੈਂਦੇ, ਲੜਾਈਆਂ ਹੋ ਪੈਂਦੀਆਂ, ਕਈਆਂ ਦੇ ਸਿਰ ਖੁੱਲ ਜਾਂਦੇ, ਬੀਬੀਆਂ ਦੀ ਬੇਪੱਤੀ ਹੁੰਦੀ, ਚੋਰੀਆਂ ਹੁੰਦੀਆਂ, ਦਰਸ਼ਨੀ ਡਿਉੜੀ ਦੇ ਅੱਗੇ ਕੰਜਰੀਆਂ ਦੇ ਮੁਜ਼ਰੇ ਹੁੰਦੇ ਤੇ ਰਾਸਾਂ ਪੈਂਦੀਆਂ। ਇਸੇ ਤਰ੍ਹਾਂ ਨਨਕਾਣਾ ਸਾਹਿਬ ਦਾ ਹਾਲ ਸੀ। ਪਹਿਲਾ ਮਹੰਤ ਸਾਧੂ ਰਾਮ, ਫਿਰ ਕਿਸ਼ਨ ਦਾਸ ਤੇ ਹੁਣ ਨਾਰਾਇਣ ਦਾਸ ਇੱਥੋਂ ਦਾ ਮਹੰਤ ਸੀ। ਇਹ ਤਿੰਨੇ ਸ਼ਰਾਬੀ, ਕਬਾਬੀ ਤੇ ਆਯਾਸ਼ ਸਨ। ਸਿੱਖ ਸੰਗਤਾਂ ਇਹਨਾਂ ਦੀਆਂ ਕਰਤੂਤਾਂ ਤੋਂ ਦੁਖੀ ਸੀ। ਇੰਜ ਹੀ ਅਗਸਤ 1906 ਵਿੱਚ ਕਈ ਯਾਤਰੂਆਂ ਨੇ ਦੇਖਿਆ ਕਿ ਮੁਕਤਸਰ ਦੇ ਪੁਜਾਰੀ ਨੇ ਸ਼ਰਾਬ ਪੀਤੀ ਹੋਈ ਹੈ ਤੇ ਗਾਣ ਵਜਾਉਣ ਵਿੱਚ ਲੱਗਿਆ ਹੋਇਆ। ਮਹੰਤ ਮਿੱਠਾ ਸਿੰਘ ਜਿਹੜਾ ਪੰਜਾ ਸਾਹਿਬ ਦਾ ਸੀ, ਉਹਨੇ ਗੁਰਦੁਆਰੇ ਦੀ ਜ਼ਮੀਨ ਆਪਦੇ ਭਰਾ ਦੇ ਆਪਣੇ ਨਾਂ ਕਰਾ ਲਈ। ਮਹੰਤ ਮਕੰਦ ਸਿੰਘ ਪਟਨਾ ਸਾਹਿਬ ਨੇ ਸਿੰਘ ਸਭੀਆਂ ਦਾ ਤਖਤ ਉੱਤੇ ਚੜ੍ਹਨਾ ਬੰਦ ਕੀਤਾ ਹੋਇਆ ਸੀ ਤੇ ਜੇਕਰ ਕੋਈ ਗੱਲ ਕਰਦਾ ਸੀ ਸਿੱਖ ਇਹਨਾਂ ਦੀਆਂ ਕਰਤੂਤਾਂ ਦੇ ਬਾਰੇ ਤਾਂ ਇਹ ਕਹਿੰਦੇ ਸੀ, ਮੈਂ ਸ਼੍ਰੀ ਮਹੰਤ ਆ, ਮੇਰੇ ਨਾਲ 300 ਗੁਰਦੁਆਰੇ ਸੰਬੰਧਿਤ ਹੈ, ਮੇਰੇ ਸ਼੍ਰੀ ਮਹੰਤ ਹੋਣ ਦਾ ਸਬੂਤ ਇਹ ਆ ਕਿ ਮੈਨੂੰ ਸਰਕਾਰ ਵੱਲੋਂ ਭੰਗ ਦੀਆਂ 2 ਬੇੜੀਆਂ ਮਾਫ ਨੇ ਤੇ ਜੋ ਮੈਂ ਸੰਬੰਧਿਤ ਗੁਰਦੁਆਰਿਆਂ 'ਚ ਘੋਟ ਕੇ ਪੀਣ ਵਾਸਤੇ ਭੇਜਦਾ ਹਾਂ। ਸੋ ਇਸ ਤਰੀਕੇ ਨਾਲ ਜੋ ਪਾਪ ਸਾਡੇ ਗੁਰਧਾਮਾਂ 'ਚ ਉਸ ਵੇਲੇ ਹੋ ਰਿਹਾ ਸੀ, ਉਹਦਾ ਸਿਖਰ ਇਹ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਫੱਟੇ ਲੱਗੇ ਹੋਏ ਸੀ ਜਿਨ੍ਹਾਂ ਤੇ ਲਿਖਿਆ ਹੁੰਦਾ ਸੀ ਕਿ ਕੋਈ ਅਛੂਤ 11 ਵਜੇ ਤੋਂ ਪਹਿਲਾਂ ਦਾਖਲ ਨਾ ਹੋ। ਇਸ ਤਰੀਕੇ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਜਦੋਂ ਅੱਜ ਦੇਖਦੇ ਆ ਤਾਂ ਉਹ ਸਾਰਾ ਕੁਝ ਕਿਉਂਕਿ ਜਦੋਂ ਸਿੱਖਾਂ ਨੇ ਇਸ ਸਾਰੇ ਗੰਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤਾਂ ਸਾਰਾ ਹਿੰਦੂ ਕੱਟੜਪੰਥੀ ਲਾਣਾ ਉਹਨਾਂ ਮਹੰਤਾਂ ਦੀ ਹਮਾਇਤ ਵਿੱਚ ਆ ਗਿਆ ਕਿ ਇਹ ਜਿਹੜੇ ਮਹੰਤ ਨੇ ਇਹ ਹਿੰਦੂ ਨੇ ਤੇ ਸਾਰੇ ਗੁਰਦੁਆਰੇ ਹਿੰਦੂਆਂ ਦੇ ਨੇ,
ਇਹ ਹਿੰਦੂ ਮੰਦਿਰ ਨੇ। ਇਹ ਹੁਣ ਤੱਕ ਵੀ ਭਕਾਈ ਮਾਰੀ ਜਾਂਦੀ ਆ ਕਿ ਵਿਸ਼ਨੂੰ ਦਾ ਮੰਦਿਰ ਆ ਜੀ ਦਰਬਾਰ ਸਾਹਿਬ। ਤੇ ਇਸ ਮਾਹੌਲ ਵਿੱਚ ਚਾਹੇ ਕਾਂਗਰਸ ਪਾਰਟੀ ਸੀ, ਚਾਹੇ ਆਰੀਆ ਸਮਾਜ ਸੀ ਜਾਂ ਕੋਈ ਹੋਰ, ਇਹਨਾਂ ਸਾਰਿਆਂ ਨੇ ਸਿੱਖਾਂ ਦੇ ਨਾਲ ਸਿੱਧੀ ਲੜਾਈ ਲੜੀ। ਮਹੰਤਾਂ ਦੀ ਹਮਾਇਤ ਵਿੱਚ ਜਿੱਥੇ ਵੀ ਹੋਇਆ, ਇਹ ਗੁੰਡੇ ਬਦਮਾਸ਼ ਤੇ ਹੋਰ ਲੋਕਾਂ ਨੇ ਸਾਡੇ ਧਰਮ ਦੇ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ। ਅੱਜ ਤੱਕ ਕਦੇ ਆਪਾਂ ਸੁਣਿਆ ਕਿਸੇ ਮੰਦਿਰ ਦੇ ਉੱਤੇ ਕਬਜ਼ਾ ਲੈਣ ਸਿੱਖ ਗਏ ਹੋਣ? ਪਰ ਉਲਟਾ ਇਹਨਾਂ ਨੇ ਇਹ ਬਣਾਤਾ ਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਸਿੱਖਾਂ ਦੇ ਨੇ, ਇਹ ਕਹਿੰਦੇ ਜੀ ਇਹ ਤਾਂ ਸਾਡੇ ਹਿੰਦੂਆਂ ਦੇ ਮੰਦਿਰ ਨੇ। ਤਾਂ ਉਸ ਮੌਕੇ ਜੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਸਾਡੀ ਚੱਲ ਗਈ। ਉਹਨਾਂ ਨੂੰ ਸਮਝ ਸੀ ਕਿ ਸਿੱਖਾਂ ਤਾਂ ਅਸੀਂ ਹੁਣੇ ਰਾਜ ਲਿਆ, ਇਹਨਾਂ ਦਾ ਆਪਦਾ ਧਰਮ ਹੋਣਾ, ਇਹ ਧਰਮ ਦੇ ਸਥਾਨ ਨੇ ਇਹਨਾਂ ਦੇ। ਤੇ ਹਿੰਦੂ ਦੇਖੋ ਕਿੱਡੇ ਲੁੱਚੇ ਨੇ, ਕਿੱਡੇ ਨੀਚ ਨੇ, ਨਾਲੇ ਤਾਂ ਇਹਨਾਂ ਦਾ ਖਾਂਦੇ ਆ ਤੇ ਨਾਲੇ ਇਹਨਾਂ ਦੇ ਗੁਰਧਾਮਾਂ ਤੇ ਕਬਜ਼ਾ ਕਰੀ ਫਿਰਦੇ ਆ। ਸੋ ਉਸ ਮਾਹੌਲ ਦੇ ਵਿੱਚ ਜਿਹੜੀ ਸਿੰਘ ਸਭਾ ਲਹਿਰ ਜਾਂ ਹੋਰ ਜਿਹੜੀਆਂ ਉਸ ਮੌਕੇ ਸਿੱਖ ਸਰਗਰਮੀਆਂ ਸੀ, ਉਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਜਿਵੇਂ ਭਾਈ ਕਾਹਨ ਸਿੰਘ ਨਾਭਾ ਦੀ ਹਮ ਹਿੰਦੂ ਨਹੀਂ ਕਿਤਾਬ ਹੈ, ਇਵੇਂ ਹੀ ਸਵਾਮੀ ਦਇਆਨੰਦ ਜਦੋਂ ਆਇਆ, ਜਿਹਨੇ ਆਰੀਆ ਸਮਾਜੀ ਲਹਿਰ ਖੜੀ ਕੀਤੀ, ਉਹਦੇ ਬਾਰੇ ਆਪਾਂ ਨੂੰ ਪਤਾ ਕਿ ਗਿਆਨੀ ਦਿੱਤ ਸਿੰਘ ਜਿਹੜਾ, ਉਹਨੇ 3 ਵਾਰੀ ਸਵਾਮੀ ਦਇਆਨੰਦ ਨੂੰ ਹਰਾਇਆ। ਪਰ ਸਾਡੀ ਕੌਮ ਦੀ ਬਦਕਿਸਮਤੀ ਦੇਖੋ ਕਿ ਇਹ ਜਿਹੜਾ ਸਵਾਮੀ ਦਇਆਨੰਦ ਆ, ਇਹਦੇ ਨਾਂ ਤੇ DAV ਸੰਸਥਾਵਾਂ ਪੰਜਾਬ ਦੇ ਵਿੱਚ ਕਿੰਨੀਆਂ ਜ਼ਿਆਦਾ ਕਾਲਜ ਸਕੂਲ ਬਣੇ ਹੋਏ ਨੇ। ਤੇ ਸਵਾਮੀ ਦਇਆਨੰਦ ਜਿਹਨੂੰ ਹਰਾਇਆ, ਜਿਹੜਾ ਹਾਰ ਗਿਆ, ਹਾਰੇ ਹੋਏ ਦੇ ਹੱਕ ਵਿੱਚ ਤਾਂ ਆਹ ਕੁਛ ਹੈ। ਤੇ ਜਿਹੜਾ ਗੁਰੂ ਨਾਨਕ ਦਾ ਸੱਚਾ ਸਿੱਖ ਬਣ ਕੇ ਸਿੱਖੀ ਦਾ ਝੰਡਾ ਬੁਲੰਦ ਕਰਕੇ ਇਹਨੂੰ ਹਰਾਇਆ ਜਿਹਨੇ, ਉਸ ਗਿਆਨੀ ਦਿੱਤ ਸਿੰਘ ਬਾਰੇ ਆਪਾਂ ਸੁਣਿਆ ਕਦੇ ਵੀ ਉਹਦੇ ਨਾਂ ਤੇ ਕੋਈ ਅਦਾਰੇ ਬਣੇ ਹੋਣ? ਖੈਰ, ਜਿਸ ਤਰੀਕੇ ਨਾਲ ਸਾਡੇ ਉਸ ਮਾਹੌਲ ਦੇ ਵਿੱਚ ਲੋਕਾਂ ਨੇ ਹੌਲੀ ਹੌਲੀ ਸਰਗਰਮੀ ਕਰਦਿਆਂ ਹੋਇਆਂ ਲਾਮਬੰਦੀ ਕੀਤੀ, ਇਹ ਅਖੀਰ ਝੱਬਰ ਵਰਗੇ ਸੂਰਮੇ ਮੈਦਾਨ ਵਿੱਚ ਨਿਤਰੇ, ਜਿਨ੍ਹਾਂ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ ਲੜਾਈ ਲੜੀ। ਤੇ ਉਸ ਗੱਲ ਦਾ ਅੱਜ ਦੇ ਸੰਬੰਧ ਵਿੱਚ ਜ਼ਿਕਰ ਇਸ ਕਰਕੇ ਆ ਕਿ ਜਿਹੜੀ ਨੀਚ ਬਿਰਤੀ ਮਹੰਤਾਂ ਦੇ ਅੰਦਰ ਸੀ, ਅੱਜ ਉਸੇ ਤਰੀਕੇ ਦੀ ਬਿਰਤੀ ਵਾਲੇ ਲੋਕ ਸਾਡੇ ਗੁਰਧਾਮਾਂ ਦੇ ਕਾਬਜ ਹੋ ਚੁੱਕੇ ਆ। ਆਪਾਂ ਐਡੇ ਢੀਠ ਆ ਕਿ ਆਪਾਂ ਸਾਹਮਣੇ ਨੰਗਾ ਚਿੱਟਾ ਸੱਚ ਦੇਖ ਕੇ ਵੀ ਲਿਹਾਜ਼ਾ ਪੂਰਦੇ ਆ, ਸੱਚ ਮੰਨਣ ਨੂੰ ਤਿਆਰ ਨਹੀਂ। ਤੇ ਇਹ ਗੱਲ ਸੱਚਾਈ ਆ ਕਿ ਇਸ ਕਾਨੂੰਨੀ ਤੌਰ ਦੇ ਉੱਤੇ ਕਾਬਜ ਹੋਏ ਲੋਕਾਂ ਦਾ ਕੋਈ ਹੱਲ ਨੇੜੇ ਤੇੜੇ ਦਿਖਦਾ ਨਹੀਂ। ਪਰ ਮਹੰਤਾਂ ਨੂੰ ਵੀ ਇਹੀ ਵਹਿਮ ਸੀ ਕਿ ਅੰਗਰੇਜ਼ ਹਕੂਮਤ ਸਾਡੇ ਨਾਲ ਆ ਤੇ ਸਾਡਾ ਕੋਈ ਕੀ ਵਿਗਾੜ ਦੂ। ਇਵੇਂ ਦਾ ਹੀ ਇਹਨਾਂ ਲੋਕਾਂ ਦੇ ਹੱਥ ਵਿੱਚ ਆ ਵੀ ਅਸੀਂ ਜੀ ਜੋ ਮਰਜ਼ੀ ਕਰੀਏ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਰੌਲਾ ਚੱਲ ਰਿਹਾ, ਗੱਲ ਕੱਲੀ ਉਹਦੀ ਨਹੀਂ, ਜਿਹੜਾ ਸਾਡੀ ਕੌਮ ਦੇ ਵਿੱਚ ਨਿਘਾਰ ਆਇਆ ਹੋਇਆ, ਜਿਹੜਾ ਅਸੀਂ ਨਾ ਤਾਂ ਧਰਮ ਦੇ ਵਿੱਚ ਪੂਰਨ ਪ੍ਰਪੱਕਾਂ ਤੇ ਨਾ ਸਾਨੂੰ ਇਉਂ ਲੱਗਦਾ ਕਿ ਜੇ ਅਸੀਂ ਆਪਣਾ ਰਾਜ ਲੈਣ ਵੱਲ ਨਾ ਵਧੇ, ਕਿਉਂਕਿ ਸਾਡੇ ਜਿਹੜਾ ਸਿੱਖ ਸੰਸਥਾਵਾਂ ਦੇ ਉੱਤੇ ਜਿਨ੍ਹਾਂ ਦਾ ਕਬਜ਼ਾ, ਉਹ ਭਾਰਤ ਮਾਤਾ ਦੇ ਲਾਲ ਨੇ। ਉਹ ਦਿੱਲੀ ਦੀ ਬੋਲੀ ਬੋਲਦੇ ਆ, ਨਾਗਪੁਰ ਦੀ ਬੋਲੀ ਬੋਲਦੇ ਆ। ਕੋਈ ਵੀ ਸੱਚਾ ਸੁੱਚਾ ਸਿੱਖ ਇਹਨਾਂ ਸੰਸਥਾਵਾਂ ਦੇ ਵਿੱਚ ਟਿਕ ਨਹੀਂ ਸਕਦਾ। ਤੇ ਅਰਬਾਂ ਖਰਬਾਂ ਰੁਪਈਏ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਲਈ ਜਿਹੜੀ ਡੀਪ ਸਟੇਟ ਖਰਚ ਰਹੀ ਆ, ਕਿਉਂਕਿ ਜੀਓਪੋਲਿਟਿਕਸ ਦੇ ਹਿਸਾਬ ਨਾਲ ਜਿਹੜਾ ਪੰਜਾਬ ਆ, ਜਿਹੜਾ ਸਿੱਖ ਹੋਮਲੈਂਡ ਹੈ, ਜਿੱਥੇ ਗੁਰਾਂ ਦਾ ਪੰਥ ਵਸਦਾ ਹੈ, ਇਹਦੀ ਬੜੀ ਅਹਿਮੀਅਤ ਹੈ। ਇੱਕ ਪਾਸੇ ਤਾਂ ਸਾਰੇ ਸੰਸਾਰ ਦੇ ਵਿੱਚ ਸਿੱਖ ਸਿਵਲਾਈਜੇਸ਼ਨ ਦਾ ਝੰਡਾ ਦਿਨੋਂ ਦਿਨ ਉੱਚਾ ਉੱਠ ਰਿਹਾ, ਦੂਜੇ ਪਾਸੇ ਸਿੱਖਾਂ ਦੇ ਅੰਦਰ ਇਹ ਕੇਸਾਧਾਰੀ ਹਿੰਦੂ ਜਿਹੜੇ ਨੇ, ਇੱਕ ਤਰੀਕੇ ਨਾਲ ਹਿੰਦੂ ਤਵੀ ਸਨਾਤਨਵਾਦ, ਉਹੀ ਜਿਹੜਾ ਮਹੰਤਾਂ ਵੇਲੇ ਸੀ ਬ੍ਰਾਹਮਣਵਾਦੀ ਕਰਮਕਾਂਡੀ ਸੋਚ, ਉਹਨੂੰ ਦਿਨੋਂ ਦਿਨ ਮਜ਼ਬੂਤ ਕਰ ਰਹੇ ਨੇ। ਜਦੋਂ ਪੰਜਾਬ ਦੇ ਵਿੱਚ ਬਾਦਲ ਦਲ ਦਾ ਰਾਜ ਆਇਆ, ਜਦੋਂ ਵੀ ਉਦੋਂ ਸਿੱਖੀ ਦੇ ਦੁਸ਼ਮਣਾਂ ਦੀ ਚੜ੍ਹਤ ਮੱਚੀ ਹੈ, ਉਦੋਂ ਹੀ ਸਿੱਖੀ ਕਮਜ਼ੋਰ ਹੋਈ।
ਸਾਡਾ ਹਾਲ ਤਾਂ ਬੁਰਾ ਕਾਂਗਰਸ ਵੇਲੇ ਵੀ ਹੁੰਦਾ, ਆਪ ਪਾਰਟੀ ਦੇ ਰਾਜ ਵੇਲੇ ਵੀ ਹੁੰਦਾ ਤੇ ਭਾਜਪਾ ਵੇਲੇ ਵੀ ਤਾਂ ਹੋਣਾ ਹੀ ਆ। ਪਰ ਲੈ ਦੇ ਕੇ ਸਾਡੇ ਕੋਲ ਜਿਹੜਾ ਓਟ ਆਸਰਾ ਹੁੰਦਾ ਜਦੋਂ ਅਸੀਂ ਕਹਿੰਦੇ ਆ ਵੀ ਹੁਣ ਅਸੀਂ ਸਹੀ ਕੁਝ ਕਰ ਸਕਾਂਗੇ, ਉਹ ਤਾਂ ਅਕਾਲੀ ਦਲ ਦਾ ਰਾਜ ਹੀ ਹੁੰਦਾ ਨਾ, ਬਾਦਲ ਦਲ ਦਾ। ਤੇ ਸਭ ਤੋਂ ਮਾੜਾ ਸਾਨੂੰ ਉਦੋਂ ਲੱਗਦਾ ਜਿਵੇਂ ਭਾਰਤ ਦੇ ਵਿੱਚ ਇਹ ਗੱਲ ਪ੍ਰਚਲਿਤ ਆ ਕਿ ਜਿਹੜੀ ਕੌਮ ਦਾ, ਜਿਹੜੇ ਭਾਈਚਾਰੇ ਦਾ ਰਾਸ਼ਟਰਪਤੀ ਹੋਵੇ, ਉਸ ਭਾਈਚਾਰੇ ਦਾ ਭਾਰਤ ਵਿੱਚ ਕਤਲੇਆਮ ਹੋਣਾ ਹੁੰਦਾ। ਜਿਵੇਂ 1984 ਵਿੱਚ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਤੇ ਸਾਡੀ ਕੌਮ ਦਾ ਘਾਣ ਹੋਇਆ। ਜਦੋਂ ਇਹਨਾਂ ਨੇ ਮੁਸਲਮਾਨਾਂ ਦੇ ਵਿੱਚੋਂ ਇੱਕ ਰਾਸ਼ਟਰਪਤੀ ਬਣਾ ਲਿਆ ਤਾਂ ਗੁਜਰਾਤ ਸਮੇਤ ਸਾਰੇ ਭਾਰਤ ਵਿੱਚ ਮੁਸਲਮਾਨਾਂ ਤੇ ਕਹਿਰ ਜਿਹੜਾ ਝੁੱਲਿਆ ਆਪਾਂ ਨੂੰ ਸਭ ਨੂੰ ਪਤਾ। ਹੁਣ ਜਿਹੜੀ ਆਦਿਵਾਸੀਆਂ ਚੋਂ, ਮੂਲ ਵਾਸੀਆਂ ਚੋਂ, ਜਿਨ੍ਹਾਂ ਨੂੰ ਦਰੜੇ ਦੱਬੇ ਕੁਚੜੇ ਲੋਕ ਕਿਹਾ ਜਾਂਦਾ, ਉਹਨਾਂ ਵਿੱਚੋਂ ਰਾਸ਼ਟਰਪਤੀ ਹੈ ਬੀਬੀ। ਹੁਣ ਹਰ ਵੇਲੇ ਲੋਕਾਂ ਨੂੰ ਇਹ ਖਦਸ਼ਾ ਰਹਿੰਦਾ ਤੇ ਇਹ ਖਬਰਾਂ ਵੀ ਆਮ ਆਉਂਦੀਆਂ ਨੇ ਕਿ ਫਲਾਣੇ ਥਾਂ ਤੇ ਦਲਿਤ ਨੂੰ ਘੋੜੀ ਤੇ ਨਹੀਂ ਚੜ੍ਹਨ ਦਿੱਤਾ, ਫਲਾਣੇ ਥਾਂ ਦੇ ਉੱਤੇ ਦਲਿਤ ਨਾਲ ਆਹ ਵਿਤਕਰਾ। ਤੇ ਰਾਸ਼ਟਰਪਤੀ ਬੀਬੀ ਜਿਹੜੀ ਆ ਸੁੰਨ ਹੋਈ ਬੈਠੀ ਆ, ਉਹਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਰਾਸ਼ਟਰਪਤੀ ਕਾਹਦੀ ਆ। ਪਰ ਰਾਸ਼ਟਰਪਤੀ ਤਾਂ ਗਿਆਨੀ ਜੈਲ ਸਿੰਘ ਸੀ, ਜਿਹੜਾ ਗਿਆਨੀ ਵੀ ਕਹਾਉਂਦਾ ਸੀ, ਨਾਲੇ ਕਹਿੰਦੇ ਉਹਨੂੰ ਗੁਰੂ ਗ੍ਰੰਥ ਸਾਹਿਬ ਬੜਾ ਕੰਠ ਸੀ। ਇਹੋ ਜਿਹੇ ਲੋਕ ਸਾਡੀ ਕੌਮ ਦੇ ਵਿੱਚ ਬੜੇ ਹੀ ਨੇ ਜਿਹੜੇ ਕਹਿੰਦੇ ਆ ਕਿ ਫਲਾਨਿਆਂ ਤੂੰ ਕਦੇ ਪਾਠ ਕੀਤਾ, ਫਲਾਨੇ ਨੂੰ ਤਾਂ ਬਾਣੀ ਕੰਠ ਆ, ਫਲਾਨੇ ਨੂੰ ਤਾਂ ਕੀਰਤਨ ਬੜਾ ਆਉਂਦਾ, ਫਲਾਨੇ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਇੰਨੇ ਸ਼ਬਦ, ਇੰਨੀਆਂ ਬਾਣੀਆਂ ਕੰਠ ਨੇ। ਪਰ ਇਹੋ ਜਿਹੇ ਲੱਖਾਂ ਨਹੀਂ ਕਰੋੜਾਂ ਲੋਕ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦਾ ਹੰਕਾਰ ਜਿਹਾ ਹੋਇਆ ਕਿ ਮੈਂ ਤਾਂ ਬਾਣੀ ਬੜੀ ਪੜ੍ਹਦਾ, ਮੇਰਾ ਜਿਹੜਾ ਇੰਨਾ ਪਾਠ ਕੰਠ ਆ। ਪਰ ਜਦੋਂ ਕੌਮ ਦੀ, ਧਰਮ ਦੀ ਗੱਲ ਆ ਜਾਵੇ, ਉਦੋਂ ਇਹ ਬਾਣੀ ਕੰਠ ਕੀਤੇ ਹੋਏ ਲੋਕ ਕਿਤੇ ਲੱਭਦੇ ਨਹੀਂ। ਉਲਟਾ ਇਹ ਦੁਸ਼ਮਣ ਦਾ ਖਾਮੋਸ਼ ਰਹਿ ਕੇ ਸਾਥ ਦੇ ਰਹੇ ਹੁੰਦੇ ਨੇ। ਖਾੜਕੂ ਲਹਿਰ ਦੇ ਵੇਲੇ ਵੀ ਅਸੀਂ ਇਹ ਚੀਜ਼ ਨੋਟ ਕੀਤੀ, ਦੇਖੀ ਤੇ ਹੰਢਾਈ। ਹੁਣ ਵੀ ਇਹੀ ਹਾਲ ਆ। ਜਿਹੜੇ ਲੋਕ ਅੱਜ ਦੀ ਤਰੀਕ ਵਿੱਚ ਵੀ, ਜਦੋਂ ਸਾਰੇ ਸੰਸਾਰ ਦੇ ਵਿੱਚ ਪਤਾ ਲੱਗ ਗਿਆ ਬੱਚੇ ਨੂੰ ਕਿ ਸਿੱਖਾਂ ਦੀ ਹੋਂਦ ਹਸਤੀ ਬੜੇ ਭਾਰੀ ਖਤਰੇ 'ਚ ਆ, ਤੇ ਸਿੱਖਾਂ ਨੂੰ ਹੁਣ ਤਾਂ ਅਸੀਂ ਇਹ ਨਹੀਂ ਨਾ ਕਹਿੰਦੇ ਵੀ AK-47 ਰਾਹੀਂ, ਹੁਣ ਤਾਂ ਕੋਈ ਰੈਫਰੈਂਡਮ ਦੀ ਗੱਲ ਕਰਦਾ, ਕੋਈ ਸਮੇਂ ਨਿਰਣੇ ਦੀ ਗੱਲ ਕਰਦਾ। ਪਰ ਅੱਜ ਦੀ ਤਰੀਕ ਵਿੱਚ ਵੀ ਅਸੀਂ ਤਾਂ ਜੀ ਇਕੱਲੇ ਧਰਮ ਦੀ ਕਹਿੰਦੇ ਗੱਲ ਕਰਦੇ ਹਾਂ। ਇਹੋ ਜਿਹੇ ਲੋਕਾਂ ਨੇ ਹਰ ਵੇਲੇ ਉਹਨਾਂ ਤਾਕਤਾਂ ਦਾ ਹੀ ਸਾਥ ਸਹਿਯੋਗ ਦੇਣਾ ਹੁੰਦਾ ਜਿਹੜੇ ਸਿੱਖਾਂ ਦੀ ਗੁਲਾਮੀ ਨੂੰ ਹੋਰ ਜ਼ਿਆਦਾ ਲੰਮਾ ਖਿੱਚਣ ਤੇ ਸਿੱਖਾਂ ਦੇ ਧਰਮ ਦੇ ਬਾਰੇ ਹੋਰ ਜ਼ਿਆਦਾ ਮਾੜਾ ਜਿਹੜਾ ਮਾਹੌਲ ਆ ਉਹ ਸਿਰਜ ਸਕਣ। ਸੋ ਇਸ ਦੌਰ ਵਿੱਚ ਜਿਹੜੇ ਲੋਕ ਕੇਸਾਧਾਰੀ ਹਿੰਦੂ ਬਣ ਕੇ ਸਿੱਖਾਂ ਦੇ ਵਿੱਚ ਸਨਾਤਨਵਾਦ ਨੂੰ ਬੀਜ ਰਹੇ ਨੇ, ਉਹ ਬਿਲਕੁਲ ਉਸੇ ਰਾਹ ਤੇ ਨੇ ਜਿਹੜੇ ਰਾਹ ਤੇ ਮਹੰਤ ਚੱਲੇ ਹੋਏ ਸੀ। ਜਿਹੜੀਆਂ ਗੱਲਾਂ ਦੇ ਨਾਲ ਸਾਡੇ ਧਰਮ ਦੀ ਵੱਖਰੀ, ਨਿਆਰੀ ਤੇ ਵਿਲੱਖਣ ਪਛਾਣ ਧੁੰਦਲੀ ਪੈਂਦੀ ਹੋਗੀ। ਕਿਉਂਕਿ ਆਪਾਂ ਨੂੰ ਸਭ ਨੂੰ ਪਤਾ, ਸਾਨੂੰ ਮਲਾਨ ਕੁੰਦਰਾ ਦੇ ਉਹ ਬੋਲ ਜਿਹੜੇ ਨੇ ਉਹ ਤਾਂ ਚਲੋ ਅਗਵਾਈ ਕਰਦੇ ਨੇ ਕਿ ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ, ਉਹਦੇ ਇਤਿਹਾਸ ਨੂੰ, ਉਹਦੇ ਬੋਲੀ ਤੇ ਸੱਭਿਆਚਾਰ ਨੂੰ, ਸਾਰੇ ਕਾਸੇ ਨੂੰ ਖਤਮ ਕਰਨ ਦੇ ਲਈ ਨਵਾਂ ਲਿਖ ਦਿਓ, ਪਹਿਲੋਂ ਵਾਲਾ ਧੁੰਦਲਾ ਕਰ ਦਿਓ, ਸਭ ਕੁਝ ਠੀਕ। ਪਰ ਸਾਡੇ ਨਾਲ ਤਾਂ ਸਾਰਾ ਕੁਝ ਵਾਪਰ ਰਿਹਾ। ਲੱਖਾਂ ਇਹੋ ਜਿਹੀਆਂ ਕਿਤਾਬਾਂ, ਲੱਖਾਂ ਇਹੋ ਜਿਹੇ ਨਾਟਕ, ਫਿਲਮਾਂ, ਮੀਡੀਆ, ਜਾਣੀ ਕਿ ਜਿਹੜੀ ਵੀ ਗੱਲ ਦੇ ਨਾਲ ਤੁਹਾਡੀ ਮਾਨਸਿਕਤਾ ਜਿਹੜੀ ਆ, ਸਾਈਕੀ ਹੈ ਜਿਹੜੀ, ਉਹਦੇ ਉੱਤੇ ਅਸਰ ਪੈ ਸਕਦਾ, ਉਹਨਾਂ ਰਾਹੀਂ ਸਿੱਖਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਵਸਾਈ ਜਾ ਰਹੀ ਆ, ਧੱਕੀ ਜਾ ਰਹੀ ਆ ਅੰਦਰ ਕਿ ਤੁਸੀਂ ਜਿਹੜੇ ਸਿੱਖ ਹੋ ਕੋਈ ਵੱਖਰੀ ਵੱਖਰੀ ਕੌਮ ਨਹੀਂ ਹੈਗੇ, ਹਿੰਦੂਆਂ ਚੋਂ ਨਿਕਲੇ, ਤੁਸੀਂ ਹਿੰਦੂ। ਤੇ ਇਸ ਗੱਲ ਦਾ ਅਸਰ ਸਾਡੇ ਬਹੁਤ ਸਾਰੇ ਲੋਕਾਂ ਤੇ ਹੋਇਆ ਵੀ ਹੋਇਆ। ਦੂਜਾ, ਜਿਹੜੇ ਸਿੱਖੀ ਦੀ ਪਛਾਣ ਨੂੰ ਧੁੰਦਲਾ ਕਰਨ ਤੋਂ ਅਗਲਾ ਪ੍ਰੋਜੈਕਟ ਆ ਕਿ ਬਹੁਤ ਸਾਰੇ ਜਿਹੜੇ ਨੇ ਇਹੋ ਜਿਹੇ ਲੋਕ ਪੈਦਾ ਕਰ ਲਏ ਨੇ। YouTube ਦੇ ਉੱਤੇ ਨਿਗਾਹ ਮਾਰ ਕੇ ਦੇਖੋ, ਇਸ ਵੇਲੇ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਸਿੱਖ ਜਿਹੜੇ ਨੇ ਉਹ ਹਾਜ਼ਰ ਨੇ ਜਿਹੜੇ ਦਾਅਵਾ ਕਰਦੇ ਆ ਕਿ ਅਸਲੀ ਸਿੱਖ ਤਾਂ ਅਸੀਂ ਆ।
ਤੇ ਉਹ ਸਿੱਖ ਮਾੜੇ ਆ, ਭੈੜੇ ਆ, ਨਫ਼ਰਤ ਫੈਲਾਉਂਦੇ ਆ, ਜਿਹੜੇ ਕਹਿੰਦੇ ਆ ਕਿ ਅਸੀਂ ਹਿੰਦੂ ਨਹੀਂ ਹੈ। ਤੇ ਉਹ ਸਿੱਖ ਜਿਹੜੇ ਨਕਲੀਏ ਜਿਹੇ ਨੇ, ਉਹ YouTube ਚੈਨਲਾਂ ਦੇ ਉੱਤੇ ਰੋਜ਼ ਆ ਕੇ ਕੁੱਤੇ ਭਕਾਈ ਕਰਦੇ ਆ ਕਿ ਜੀ ਸਨਾਤਨ ਸਿੱਖੀ ਦੀ ਜੜ ਵਾ, ਗੁਰਮਤ ਕੋਈ ਵੱਖਰੀ ਗੱਲ ਨਹੀਂ ਹੈ, ਸਾਡੀ ਸ਼ਕਲ ਜ਼ਰੂਰ ਵੱਖਰੀ ਆ ਪਰ ਅਸੀਂ ਹਿੰਦੂ ਹੀ ਆ, ਹਿੰਦੂਆਂ ਚੋਂ ਨਿਕਲੇ ਆ। ਇਸ ਤਰੀਕੇ ਦੀਆਂ ਗੱਲਾਂ ਕਰਨ ਕਰਾਉਣ ਦੇ ਲਈ ਭਾਰਤੀ ਸਟੇਟ ਸਿਸਟਮ ਨੇ ਸਾਡੀਆਂ ਸੰਸਥਾਵਾਂ ਦੇ ਵਿੱਚ ਜਿਸ ਤਰੀਕੇ ਦੀ ਘੁਸਪੈਠ ਕੀਤੀ ਹੋਈ ਆ, ਉਹ ਕੋਈ ਨੰਗੀ, ਉਹ ਕੋਈ ਲੁਕੀ ਛਿਪੀ ਗੱਲ ਨਹੀਂ, ਉਹ ਤਾਂ ਨੰਗੀ ਚਿੱਟੀ ਗੱਲ ਆ। ਕੁੰਭ ਦੇ ਮੇਲੇ ਨੇ ਬੜਾ ਕੁਝ ਨੰਗਾ ਕਰਤਾ। ਗੱਲ ਕੱਲੀ ਇਹ ਨਹੀਂ ਕਿ ਫਲਾਨੀ ਸੰਸਥਾ, ਬਚਿਆ ਕੌਣ? ਬਚਿਆ ਕੌਣ? ਜੇਕਰ ਬਾਦਲ ਦਲ ਦੇ ਲੀਡਰ ਸ਼ਿਵਲਿੰਗ ਨੂੰ ਮੱਥੇ ਟੇਕ ਕੇ, ਮੰਦਰਾਂ 'ਚ ਟੱਲ ਖੜਕਾ ਕੇ ਤੇ ਹੋਰ ਜਿੰਨੇ ਵੀ ਬ੍ਰਾਹਮਣਵਾਦੀ ਕਰਮਕਾਂਡ ਨੇ ਉਹ ਕਰਕੇ ਸਿੱਖ ਧਰਮ ਨੂੰ ਚੜਾਉਂਦੇ ਐ, ਤਾਂ ਆਮ ਆਦਮੀ ਪਾਰਟੀ ਵਾਲੇ ਕਿਹੜਾ ਘੱਟ ਕਰਦੇ ਆ? ਕੁੰਭ ਦੇ ਮੇਲੇ ਤੇ ਸਾਰੇ ਮੱਥੇ ਟੇਕਦੇ ਫਿਰਦੇ। ਤੋ ਇਸ ਤਰੀਕੇ ਦੀ ਹੀ ਉਹ ਸੋਚ ਸੀ ਜਿਹਨੇ ਮਹੰਤਾਂ ਦੇ ਦੌਰ ਵਿੱਚ ਗੁਰਦੁਆਰਿਆਂ ਦੇ ਵਿੱਚ, ਸਭ ਤੋਂ ਸ਼ਰਮ ਵਾਲੀ ਗੱਲ ਕਿ ਦਰਬਾਰ ਸਾਹਿਬ ਦੇ ਵਿੱਚ ਇੰਨੀਆਂ ਕੁ ਮੂਰਤੀਆਂ ਪ੍ਰਕਰਮਾਂ 'ਚ ਸੀ, ਇੱਕ ਮੂਰਤੀ ਤਾਂ ਉਹ ਜਿਹੜੀ ਅਸ਼ਟਭੁਜਾ ਦੇਵੀ ਆ ਉਹਦੀ ਬਣਾ ਕੇ ਉੱਥੇ 10ਵੇਂ ਪਾਤਸ਼ਾਹ ਦਾ ਇੱਕ ਬੁੱਤ ਜਿਹਾ ਬਣਾਇਆ ਹੋਇਆ, ਜਿਹੜਾ ਬੜਾ ਹੀਣਤਾ ਜੀ ਨਾਲ, ਬੜੀ ਆਜਜੀ ਨਾਲ, ਜਿਵੇਂ ਭੀਖ ਮੰਗਦਾ ਹੋਵੇ ਕੋਈ ਬੰਦਾ ਕਿਸੇ ਤੋਂ, ਉਸ ਤਰੀਕੇ ਦਾ ਬਣਾਇਆ ਹੋਇਆ ਸੀ। ਇਹ ਸਾਰਾ ਕੁਝ ਸਿੱਖ ਬਰਦਾਸ਼ਤ ਨਾ ਕਰ ਸਕੇ, ਵਿਰੋਧ ਕੀਤਾ ਤੇ ਥਾਂ ਥਾਂ ਦੇ ਉੱਤੇ ਉਸ ਮੌਕੇ ਹਿੰਦੂ ਭਾਈਚਾਰੇ ਨੇ ਮਹੰਤਾਂ ਦਾ ਸਾਥ ਦਿੱਤਾ। ਤੇ ਉਸ ਦੌਰ ਵਿੱਚ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜ਼ਬਰ ਹੋਇਆ, ਪਰ ਜੋ ਨਨਕਾਣਾ ਸਾਹਿਬ ਦਾ ਜੋ ਅੱਜ ਦੇ ਦਿਨ ਦਾ ਘਟਨਾਕ੍ਰਮ, ਉਹਦੀ ਗੱਲ ਸਦੀਆਂ ਤੱਕ ਇਤਿਹਾਸ ਵਿੱਚ ਆਉਂਦੀ ਰਹੂਗੀ। ਪਰ ਅੱਜ ਆਪਾਂ ਸੋਚੋ ਕਿ ਆਪਣੇ ਘਰਾਂ 'ਚ ਜਾਂ ਆਪਣੇ ਆਲੇ ਦੁਆਲੇ ਕਿੱਥੇ ਕਿੱਥੇ ਕਿਸੇ ਨੇ ਤੁਹਾਡੇ ਨਾਲ ਗੱਲ ਕੀਤੀ ਹੋਵੇ ਕਿ ਅੱਜ ਦੇ ਦਿਨ ਯਾਰ 100 ਸਾਲ ਹੋ ਗਿਆ ਤੇ ਅੱਜ ਦੇ ਦਿਨ ਆਪਣੇ ਕੌਮ ਦੇ ਨਾਲ ਆਹ ਵਾਪਰਿਆ ਸੀ। ਕੀ ਆਪਾਂ ਨੂੰ ਉਹਨਾਂ ਸਿੱਖਾਂ ਦੇ ਬਾਰੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀ? ਇੱਕ ਦੀਵਾਨ ਦੀ ਮੈਂ ਗੱਲ ਪੜ੍ਹ ਰਿਹਾ ਸੀ, ਉੱਥੇ ਇੱਕ ਸਿੱਖ ਉੱਠ ਕੇ ਖੜਾ ਹੋਇਆ ਤੇ ਉਹਨੇ ਕਿਹਾ ਕਿ ਜੇਕਰ ਇੱਥੇ ਮੈਂ ਸਾਰਾ ਸੁਣ ਰਿਹਾ ਕਿ ਉੱਥੇ ਆਹ ਕਰਦਾ ਉਹ ਕਰਦਾ ਮਹੰਤ, ਮੈਨੂੰ ਸੰਗਤ ਹੁਕਮ ਦੇਵੇ ਤੇ ਮੈਂ ਉਹਦਾ ਮਹੰਤ ਦਾ ਸਿਰ ਵੱਢ ਲਿਆਉਣਾ। ਤਾਂ ਪ੍ਰਬੰਧਕਾਂ ਨੇ ਉਹਨੂੰ ਟੋਕ ਦਿੱਤਾ, ਬਿਠਾ ਦਿੱਤਾ, ਪਰ ਉਹ ਬਾਅਦ ਵਿੱਚ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹਾਦਤ ਪਾ ਗਿਆ ਨੌਜਵਾਨ। ਸੋ ਉਸ ਦੌਰ ਦੇ ਵਿੱਚ ਸਿੱਖਾਂ ਦੇ ਵਿੱਚ ਆਪਣੇ ਗੁਰਧਾਮਾਂ ਦੀ ਆਜ਼ਾਦੀ ਲਈ ਸਿੱਖੀ ਦੇ ਬਾਹਮਣੀਕਰਨ ਹੋਣ ਦੇ ਖਿਲਾਫ ਜੋ ਜਜ਼ਬਾ ਸੀ, ਅੱਜ ਉਸ ਜਜ਼ਬੇ ਦੇ ਬਿਲਕੁਲ ਉਲਟ ਲੋਕ ਕਾਬਜ ਹੋ ਗਏ। ਜਾਣੀ ਕਿ ਗੁਰਦੁਆਰਾ ਸੁਧਾਰ ਲਹਿਰ ਦੀ ਜਾਂ ਗੁਰਦੁਆਰਾ ਆਜ਼ਾਦੀ ਲਹਿਰ ਦੀ ਜਿਹੜੀ ਪ੍ਰਾਪਤੀ ਸੀ ਉਹ ਸਿਫਰ ਹੋ ਰਹੀ ਹੈ। ਐਉਂ ਸਮਝੋ ਵੀ 30% ਕੰਮ ਰਹਿੰਦਾ, 70% ਦਾ ਕੰਮ ਹੋਇਆ ਪਿਆ। ਗੁਰਦੁਆਰਿਆਂ ਦੇ ਅੰਦਰ, ਸਾਡੇ ਸਿਸਟਮ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਸਾਰਾ ਕੁਝ ਹੋ ਰਿਹਾ ਹੈ ਜਿਹੜਾ ਸਾਡੇ ਧਰਮ ਨੇ ਮਨਾ ਕੀਤਾ ਹੋਇਆ, ਜਿਹੜਾ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਬੜੀ ਸਖਤੀ ਨਾਲ ਕਿਹਾ ਹੋਇਆ ਕਿ ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਏਕੀ ਪ੍ਰਤੀ। ਉਹ ਵਿਪਰਨ ਕੀ ਰੀਤ ਦੇ ਝੰਡੇ ਝੁਲਾ ਰਹੀ ਕੌਮ ਕਿਹੜੇ ਮੂੰਹ ਨਾਲ ਕਹਿੰਦੀ ਆ ਕਿ ਅਸੀਂ ਜੀ ਖਾਲਸੇ ਆ, ਅਸੀਂ ਵੱਖਰੇ ਆ? ਸਾਡੇ ਸਾਰਿਆਂ ਦੇ ਅੰਦਰ ਸਹਿਜੇ ਸਹਿਜੇ ਹੌਲੀ ਹੌਲੀ ਉਹ ਸਾਰਾ ਕੁਝ ਆ ਰਿਹਾ ਹੈ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਕਰਨ ਤੋਂ ਨਾ ਕੀਤੀ ਸੀ। ਤੇ ਇਹ ਸਾਰੇ ਕਾਸੇ ਦੇ ਉੱਤੇ ਡਿਊਟੀ ਸੀ ਅਕਾਲੀ ਦਲ ਦੀ, ਤੇ ਅਕਾਲੀ ਦਲ ਦੇ ਲੀਡਰ ਤਾਂ ਸਭ ਤੋਂ ਮੂਹਰੇ ਹਵਨ ਜੱਗ ਕਰਦੇ ਫਿਰਦੇ। ਖੈਰ, ਉਸ ਵੇਲੇ ਦਾ ਇਤਿਹਾਸ ਜੇ ਪੜਾਂਗੇ, ਜੇ ਸੁਣਾਂਗੇ, ਤਾਂ ਹੋ ਸਕਦਾ ਸਾਨੂੰ ਆਪਣੀ ਕੌਮ ਦੇ ਅੱਜ ਦੇ ਮਾਹੌਲ ਤੋਂ ਕੁਝ ਮਿਲੇ। ਜਦੋਂ ਆਹ ਬਰਗਾੜੀ ਬਾਈਬਲ ਕਾਂਡ ਤੋਂ ਬਾਅਦ ਚੱਬੇ ਵਾਲਾ ਸਰਬੱਤ ਖਾਲਸਾ ਹੋਇਆ, ਅਸੀਂ ਕੁਝ ਸੱਜਣ ਉੱਥੇ ਹੋਣ ਵਾਲੇ ਸਾਰੇ ਘਟਨਾਕ੍ਰਮ ਨੂੰ ਜਾਂ ਨਿਕਲਣ ਵਾਲੇ ਨਤੀਜਿਆਂ ਨੂੰ ਦੇਖ ਕੇ ਉਹਨਾਂ ਆਗੂਆਂ ਨਾਲ ਅਸਹਿਮਤ ਸੀ, ਬੈਠੇ ਉਹਨਾਂ ਨਾਲ
ਸਾਡੇ ਦਲ ਖਾਲਸਾ ਦੇ ਦਫ਼ਤਰ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਧਿਰ ਦਲ ਖਾਲਸਾ ਦੀ ਲੀਡਰਸ਼ਿਪ ਨਾਲ ਕੁਝ ਬਾਹਰੋਂ ਆਏ ਸੱਜਣ ਤੇ ਇਸ ਚੱਬੇ ਵਾਲੇ ਪ੍ਰਬੰਧਕਾਂ ਦੀ 3-4 ਵਾਰ ਲੰਬੀ ਚੌੜੀ ਮੀਟਿੰਗ ਹੋਈ 5-5 4-4 ਘੰਟਿਆਂ ਦੀ। ਉੱਥੇ ਸਾਡਾ ਇਹੀ ਕਹਿਣਾ ਹੁੰਦਾ ਸੀ ਕਿ ਬੇਸ਼ੱਕ ਅਸੀਂ ਖਾਲਿਸਤਾਨ ਦੇ ਝੰਡਾ ਬਰਦਾਰ ਹਾਂ, ਪਰ ਖਾਲਸੇ ਦੇ ਅਦਾਰਿਆਂ ਦੇ ਉੱਤੇ ਜਦੋਂ ਬ੍ਰਾਹਮਣਵਾਦ ਦੇ ਝੰਡੇ ਝੂਲਦੇ ਆ, ਇਹ ਤਾਂ ਸਾਡਾ ਆਪਦਾ ਮਤ ਹੈਗਾ। ਕੋਈ ਇਸ ਪਾਸੇ ਨੂੰ ਧਿਆਨ ਦਿੱਤਾ ਜਾਵੇ, ਕੋਈ ਇਸ ਪਾਸੇ ਨੂੰ ਤੁਰੋ। ਪਰ ਜਿਹੜੇ ਫੈਸਲੇ ਉਹ ਕਰਨ ਨੂੰ ਫਿਰਦੇ ਸੀ, ਜਿਹੜੇ ਕੀਤੇ, ਤੇ ਅੱਜ ਤੁਹਾਡੇ ਸਾਹਮਣੇ ਆ ਕਿ ਉੱਥੇ ਥਾਪੇ ਹੋਏ ਤਿੰਨੇ ਜਥੇਦਾਰ ਕਿੱਥੇ ਖੜੇ ਨੇ, ਜਾਂ ਬਾਕੀ ਜਿਹੜੇ ਉੱਥੇ ਫੈਸਲੇ ਕੀਤੇ ਗਏ ਉਹਨਾਂ ਦਾ ਕੀ ਬਣਿਆ, ਉਹ ਸਭ ਦੇ ਸਾਹਮਣੇ ਹੈ। ਪਰ ਉਸ ਮੌਕੇ ਸਾਡੀ ਗੱਲ ਨੂੰ ਇਹ ਤਾਂ ਮੰਨਿਆ ਜਾ ਰਿਹਾ ਸੀ ਕਿ ਗੱਲ ਤੁਸੀਂ ਸਹੀ ਕਹਿੰਦੇ ਹੋ, ਪਰ ਉਹਨੂੰ ਐਕਟੀਵੇਟ ਕਰਨ ਲਈ, ਉਹਨੂੰ ਅਮਲ ਚ ਲਿਆਉਣ ਲਈ ਕੋਈ ਰਾਹ, ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਉਹਨਾਂ ਦਿਨਾਂ ਦੇ ਵਿੱਚ ਇੱਕ ਬਜ਼ੁਰਗ ਉਮਰਦਰਾਜ ਗੁਰਸਿੱਖ ਪਿਆਰਾ, ਉਹ ਕਹਿੰਦਾ ਜੀ ਜਿਹੜਾ ਉੱਥੇ ਲੱਖਾਂ ਦਾ ਇਕੱਠ ਹੋ ਜਾਣਾ, ਜੇ ਕਿਤੇ ਆਪਾਂ ਸਾਰੇ ਰਲ ਮਿਲ ਕੇ ਦਰਬਾਰ ਸਾਹਿਬ ਵੱਲ ਨੂੰ ਤੁਰ ਪਈਏ ਤੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਇੱਥੇ ਆ, ਅਕਾਲੀ ਦਲ ਦਾ ਰਾਜ ਆ, ਤੇ ਇੱਥੇ ਜਾਂ ਤਾਂ ਨਰੈਣੂ ਮਹੰਤਾਂ ਕੋਲ ਆਪਾਂ ਨੂੰ ਕਤਲ ਕਰਨਗੇ ਤੇ ਜਾਂ ਕੋਈ ਇਸ ਗੰਦੇ ਸਿਸਟਮ ਤੋਂ ਖਹਿੜਾ ਛੁੱਟ ਜੂ। ਕਿਉਂਕਿ ਉਸ ਮੌਕੇ ਨਾ ਸ਼੍ਰੋਮਣੀ ਕਮੇਟੀ ਨਾ ਅਕਾਲ ਤਖਤ ਸਾਹਿਬ ਬਰਗਾੜੀ ਬਾਈਬਲ ਕਾਂਡ ਮੌਕੇ ਸਹੀ ਅਗਵਾਈ ਦੇ ਰਿਹਾ ਸੀ। ਇਹਨਾਂ ਸੰਸਥਾਵਾਂ ਦਾ ਕੋਈ ਕਸੂਰ ਨਹੀਂ, ਸੰਸਥਾਵਾਂ ਦੇ ਉੱਤੇ ਬੈਠੇ ਹੋਏ ਕਾਬਜ ਹੋਏ ਬਾਦਲ ਧੜੇ ਨੇ। ਨਾ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਬਰਗਾੜੀ ਬਾਈਬਲ ਕਾਂਡ ਦੇ ਲਈ ਨਿੰਦਿਆ ਦਾ ਮਤਾ ਜਦੋਂ ਆ ਪਿੱਛੇ ਜੇ ਬੀਬੀ ਜਗੀਰ ਕੌਰ ਬਣੀ ਆ 4 ਸਾਲ ਪਹਿਲਾਂ ਪ੍ਰਧਾਨ, ਉਦੋਂ ਪਾਸ ਕੀਤਾ ਗਿਆ ਤੇ ਉਦੋਂ ਲੋਕ ਹੱਸਦੇ ਸੀਗੇ ਵੀ ਹੁਣ ਇਹਦੀ ਲੋੜ ਕੀ ਆ, ਹੁਣ ਤਾਂ ਸਾਰਾ ਨਿਬੜ ਗਿਆ ਕੰਮ। ਜੇ ਸ਼੍ਰੋਮਣੀ ਕਮੇਟੀ ਬਰਗਾੜੀ ਬਾਈਬਲ ਕਾਂਡ ਦਾ ਮਤਾ ਹੀ ਨਹੀਂ ਪਾ ਸਕਦੀ, ਤੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਇੱਕ ਦਿਨ ਮੰਜੀ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਨੇ ਪਾਠ ਰਖਵਾਇਆ, ਉੱਥੇ ਗਿਆਨੀ ਗੋਬਿੰਦ ਸਿੰਘ ਪਹੁੰਚ ਗਿਆ, ਉਹਨੂੰ ਧੱਕਾ ਮੁੱਕੀ ਕਰਕੇ ਉੱਥੋਂ ਭਜਾ ਦਿੱਤਾ ਸਿੱਖਾਂ ਨੇ, ਮੁਲਾਜ਼ਮਾਂ ਨੇ, ਰਾਗੀ ਹਰਚਰਨ ਸਿੰਘ ਹੋਣਾ ਨੇ। ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਧੱਕੇ ਮਾਰਨੇ ਪੈ ਰਹੇ ਨੇ, ਇਹ ਕੋਈ ਵਧੀਆ ਗੱਲ ਤਾਂ ਹੈ ਨਹੀਂ। ਪਰ ਇਹ ਹਾਲਾਤ ਕਿਹਨੇ ਬਣਾਏ? ਇਹ ਬਣਾਏ ਬਾਦਲ ਦਲ ਦੇ ਸਿਆਸੀ ਸਵਾਰਥੀ ਉਸ ਟੋਲੇ ਨੇ, ਜਿਹੜਾ ਅੱਜ ਵੀ ਕੌਮ ਨੂੰ ਉਂਗਲਾਂ ਤੇ ਨਚਾਉਣ ਨੂੰ ਫਿਰਦਾ, ਤੇ ਜਿੰਨਾ ਹੋ ਸਕੇ ਓਨਾ ਜ਼ਿਆਦਾ ਮਾੜਾ, ਓਨਾ ਭੈੜਾ, ਹੋਰ ਮਾੜਾ ਜਿਹੜਾ ਹੈਗਾ ਉਹ। ਹਾਲਾਂਕਿ ਨਾ ਤਾਂ ਪੰਥ ਕਿਸੇ ਬੰਦੇ ਦਾ ਮਥਾਜ ਆ, ਤੇ ਨਾ ਹੀ ਕੌਮ ਜਿਹੜੀ ਆ ਕਿਸੇ ਇੱਕ ਬੰਦੇ ਦੇ ਸਿਰ ਤੇ ਪਹਿਲਾਂ ਖੜੀ ਰਹੀ। ਇਹ ਸਿਧਾਂਤ ਦੀ ਗੱਲ ਆ। ਇਸ ਮੌਕੇ ਵੀ ਜਿਹੜਾ ਸਿਧਾਂਤ ਆ ਉਹ ਇਹ ਜਿਹੜਾ 2 ਦਸੰਬਰ ਵਾਲੇ ਫੈਸਲੇ ਸੀ, ਜੇ ਉਹਨਾਂ ਤੇ ਚੱਲਦੀ ਗੱਲ ਤਾਂ ਕੋਈ ਰਾਹ ਨਿਕਲ ਸਕਦਾ ਸੀ। ਪਰ ਆਪਣੇ ਸਾਹਮਣੇ ਆ ਕਿ ਅਗਲੇ ਆਕੜ ਗਏ ਦਿੱਲੀ ਦੇ ਤਖਤ ਨਾਲ, ਸਿਸਟਮ ਨਾਲ, ਕਹਿੰਦੇ ਜੀ ਸਾਡੀ ਮਾਨਤਾ ਰੱਦ ਹੋ ਜੂ। ਜੇ ਅਕਾਲ ਤਖਤ ਸਾਹਿਬ ਦੀ ਗੱਲ ਮੰਨ ਕੇ ਤੁਹਾਡੀ ਮਾਨਤਾ ਰੱਦ ਹੋ ਜੇ, ਪੂਰਾ ਪੰਜਾਬ, ਪੂਰਾ ਪੰਥ ਤੁਹਾਡੇ ਨਾਲ ਦੁਨੀਆ 'ਚ ਡਾਂਕਾ ਵੱਜ ਜਾਣਾ ਸੀ ਤੁਹਾਡਾ। ਪਰ ਇਹਨਾਂ ਨੇ ਜੋ ਕੀਤਾ ਆਪਣੇ ਸਾਹਮਣੇ ਆ। ਬੇਸ਼ੱਕ ਜਥੇਦਾਰਾਂ ਦੇ ਅਹੁਦੇ ਖੋਣੇ ਪੈ ਜਾਣ, ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਹੁਦੇ ਦੀ ਬਲੀ ਲੈਣੀ ਪੈ ਜੇ, ਪਰ ਬਾਦਲ ਕਹਿੰਦੇ ਉਹ 4-5 ਚਿਹਰਿਆਂ ਦੀ ਕਹਿੰਦੇ ਹੇਠੀ ਨਾ ਹੋ ਜੇ। ਜਿੰਨਾ ਆਗੂਆਂ ਦਾ ਗੱਲ ਮੰਨ ਕੇ ਆਹ ਹਾਲ ਹੋਇਆ ਹੈ, ਕਦੇ ਉਹਨਾਂ ਨੂੰ ਇਤਿਹਾਸ ਵਿੱਚ ਜਵਾਬਦੇਹ ਹੋਣਾ ਪਊਗਾ। ਡਾਕਟਰ ਦਲਜੀਤ ਸਿੰਘ ਚੀਮਾ, ਮਹੇਸ਼ਿੰਦਰ ਸਿੰਘ ਗਰੇਵਾਲ, ਹਰਚਰਨ ਬੈਂਸ, ਵਿਰਸਾ ਸਿੰਘ ਬਲਟੋਹਾ, ਪਰਮਬੰਸ ਸਿੰਘ ਬੰਟੀ ਰਮਾਣਾ ਤੇ ਏਦਾਂ ਦੇ 4-5 ਕੁ ਹੋਰ ਨੇ। ਕੀ ਜਦੋਂ ਇਤਿਹਾਸ ਲਿਖਿਆ ਜਾਊ ਉਦੋਂ ਇਹਨਾਂ ਵੱਲੋਂ ਕੀਤੀ ਹੋਈ ਜਿਹੜੀ ਪੰਥ ਦੀ ਤੋਹੀਨ ਹੈ, ਜੋ ਇਹਨਾਂ ਨੇ ਘਟਾ ਕਰ ਦੇਣਾ, ਉਹ ਪੂਰਾ ਹੋ ਜੂ। ਪਰ ਅੱਜ ਦੀ ਤਰੀਕ ਵਿੱਚ ਜਿਹੜੇ ਬੰਦੇ ਫੇਰ ਦਰਜੀ ਪੱਟ ਕੇ ਬੈਠੇ ਆ, ਇਹੋ ਜਿਹੇ ਉਦੋਂ ਵੀ ਸੀ ਜਦੋਂ ਮਹੰਤਾਂ ਦੇ ਖਿਲਾਫ ਸਾਡੇ ਸਿੰਘ ਸੀਸ ਤਲੀ ਤੇ ਧਰ ਕੇ ਲੜ ਰਹੇ ਸੀ, ਤੇ ਅੱਜ ਵੀ ਜਿਨ੍ਹਾਂ ਨੇ ਆਪਦੇ ਫਰਜ਼ ਨਿਭਾਉਣੇ ਆ ਉਹ ਨਿਭਾਈ ਜਾ ਰਹੇ ਨੇ। ਜੇ ਹੋਰ ਨਹੀਂ ਤਾਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਤਾਂ ਕਰ ਲੈਣੀ ਚਾਹੀਦੀ ਹੈ। ਉਸ ਮੌਕੇ ਵੀ ਬਥੇਰੇ ਹੋਣਗੇ ਜਿਨ੍ਹਾਂ ਨੇ ਕਹਿਤਾ ਹੋਵੇ ਕਿ ਅਸੀਂ ਜਾ ਕੇ ਉੱਥੇ ਨਨਕਾਣਾ ਸਾਹਿਬ ਜਾਂ ਹੋਰ ਗੁਰਦੁਆਰਿਆਂ ਦੀ ਆਜ਼ਾਦੀ ਦੀ ਇਸ ਲੜਾਈ 'ਚ ਭਾਵੇਂ
ਨਿਰਮਲਿਆਂ, ਉਦਾਸੀਆਂ, ਨਾਮਧਾਰੀਆਂ, ਸੁਥਰਿਆਂ ਜਾਂ ਫਲਾਨਿਆਂ ਧਮਕਾਨਿਆਂ ਨਾਲ ਲੜ ਨਹੀਂ ਸਕਦੇ, ਪਰ ਅਸੀਂ ਇਸ ਸੰਘਰਸ਼ ਦਾ ਸਾਥ ਜ਼ਰੂਰ ਦਿੰਦੇ ਹਾਂ, ਅਸੀਂ ਇਹਦੇ ਹਮਾਇਤੀ ਹਾਂ। ਖੈਰ, ਜਿਹੜੀਆਂ ਉਸ ਦੌਰ ਵਿੱਚ ਜਲਾਲਤ ਭਰੀਆਂ ਸਿੱਖਾਂ ਦੇ ਉਲਟ ਗੱਲਾਂ ਹੁੰਦੀਆਂ ਰਹੀਆਂ, ਉਸ ਦੇ ਉਲਟ ਡਟਣ ਵਾਲੇ ਉਦੋਂ ਵੀ ਇਸ ਗੱਲੋਂ ਪਰਵਾਹ ਨਹੀਂ ਸੀ ਕਰਦੇ ਕਿ ਸਾਨੂੰ ਲੋਕ ਕੀ ਕਹਿੰਦੇ ਆ। ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜੇ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਗਾਲਾਂ ਕੱਢੀਏ ਜਿਹੜੇ ਕਹਿੰਦੇ ਆ ਕਿ ਭਾਈ ਬਾਦਲ ਕਿਆਂ ਦਾ ਦਿੱਲੀ ਤੇ ਨਾਗਪੁਰ ਦੇ ਹੱਕ ਵਿੱਚ ਭੁਗਤਣਾ ਮਾੜੀ ਗੱਲ ਹੈ, ਜਾਂ ਜਿਹੜੇ ਗੁੰਡੇ ਬਦਮਾਸ਼ ਉਦੋਂ ਮਹੰਤਾਂ ਨੇ ਵਰਤੇ, ਜਦੋਂ ਨਨਕਾਣਾ ਸਾਹਿਬ ਦੇ ਸਾਕੇ ਦਾ ਇਤਿਹਾਸ ਪੜ੍ਹਦੇ ਆ ਉਦੋਂ ਬਹੁਤ ਸਾਰੇ ਸ਼ਰਾਬੀ, ਕਬਾਬੀ, ਅਯਾਸ਼, ਬਦਮਾਸ਼ ਇਕੱਠੇ ਹੋਏ ਸੀ। ਅੱਜ ਵੀ ਉਹੋ ਜਿਹੇ ਬਥੇਰੇ ਨੇ ਜਿਹੜੇ ਪੰਥ ਦਰਦੀਆਂ ਦਾ ਕਰਤਾਰ ਕੁਸ਼ੀ ਕਰਦੇ, ਤੇ ਨਾ ਤਾਂ ਉਦੋਂ ਸਿੱਖ ਰੁਕੇ ਸੀ ਨਾ ਅੱਜ ਰੁਕੇ ਆ, ਪਰ ਇਤਿਹਾਸ ਵਿੱਚ ਜ਼ਰੂਰ ਦਰਜ ਹੋ ਜਾਂਦਾ ਹੁੰਦਾ ਕਿ ਕਿਹਨੇ ਕੀ ਕੀਤਾ। ਜਿਵੇਂ ਉਦੋਂ ਗਾਂਧੀ ਕਹਿੰਦਾ ਫਿਰਦਾ ਸੀ, ਮੁਝੇ ਮਾਲੂਮ ਹੁਆ ਹੈ कुछ नौजवान सिख गुरुद्वारों पर कब्जे कर रहे हैं, ये ठीक नहीं है। महंत लोगों को निकाल कर गुरुद्वारों का कब्जा करना जबर है। ते ये ओही गांधी आ जिन्हें पंजा साहिब दे गुरुद्वारा साहिब दे उत्ते जदों सिंह जा रहे सी ते एक सुनेहा भेजता, वो जाके अमर सिंह नाम दा लीडर कहंदा झब्बर साहब नूं, जथेदार करतार सिंह झब्बर नूं, बई गांधी कहंदा हैगा कि अंग्रेजां ने इस साल के एंड ते चले जाना, फिर आपां गुरुद्वारे सारे अपने आजाद करा लांगे। उस मौके जथेदार करतार सिंह झब्बर ने गल आखी सी, जिहड़े अज दे लोकां नूं अज पढ़िया लिखिया नूं भी समझ नहीं, वो झब्बर साहब नूं उदों समझ सी। वो कहंदे पहली गल तां मैनूं लगदा ही नहीं भी गांधी जिवें भगाई मार लग्या होया भी ये चले जाणगे अंग्रेज, पर जेकर अंग्रेज चले गए, स्वराज आ गया तां साडे गुरुद्वारे होर वड्डे खतरे च पै जाणगे, क्योंकि आजाद हिंदुस्तान विच हिंदू दा राज होऊगा। हुण जदों असीं गुरुद्वारे आजाद कराउने आ तां हुकूमत नूं पता भी सिख होर ने ते हिंदू होर ने, ते अंग्रेज हुकूमत साडे मामले विच हिसाब नाल चलदी है, क्योंकि साडा उन्हां नाल कोई धार्मिक विरोध नहीं। पर जदों हिंदू राज आ गया, जदों गांधी दे कहण वांगू स्वराज आ गया, फिर सानूं किसी ने गुरुद्वारियां दे नेड़े भी नहीं लगण देना, क्योंकि हिंदू साडे नाल धार्मिक विरोध रखदे। और ये गल सानू सब नूं पता कि 1947 तो बाद 1966 की गल आ, जदों पौंटा साहिब दा गुरुद्वारा सिख आजाद कराउण गए, ऐन अकल देती सिखां। हुण जदों ननकाणा साहिब दे साके दा कानूनी पक्ष देखदे आ, उन्हां ने फांसियां भी अदालत ने दित्तियां, फांसी दा हुक्म सुनाया, ते ये भी होया कि होरां नूं सख्त सजावां सुनाईयां। पर साडे नाल जो कुछ इस भारत विच 1947 तो बाद वापरिया वो सारिਆਂ ਦੇ सामने आ। तो कहण तो भाव ये कि जेकर अज आपां उन्हां सूरमिਆਂ नूं जिन्हां ने गुरुद्वारिਆਂ दी आजादी लई कुर्बानियां कीतियां, सिੱਖੀ सिरक केसां सवासां संग निभाया ते इतिहास सिरजिया, जे उन्हां दी सारी कमाई सिफर हुंदी देख के दर्जे वट के बैठे रहिए, इहदे नालों माड़ी गल कोई नहीं। सो सानू ये दिल विच धारना पऊगा कि पापियां ने पाप करने आ। सानू कहना तुसीं हिंदू हो, देवी देवतियां दा जिक्र है जी, गुरु ग्रंथ साहिब च कुंभ बड़ा वधिया फलाना धमकाना, ये सिੱਖੀ ਦੀਆਂ जड़ां वढण वाले काम करने आ पापियां ने। पर साडी ड्यूटी की है, साडे फर्ज की ने, वो हैगा कि धर्म नाल निभना, सिੱਖੀ सिदक केसां सवासां संग निभाउणा। की असीं उस पासे वल ध्यान दिन्ने आ, उस पासे वल जाने आ? की असीं उन्हां लोकां दी पछाण करके उन्हां दा साथ दिन्ने आ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਕਿ ਅਸੀਂ ਦੂਜੇ ਪਾਸੇ ਖੜੇ ਆ ਜਿਨ੍ਹਾਂ ਬਾਰੇ ਸੰਤ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੀ ਦੁਰਵਰਤੋਂ ਕਰਕੇ ਪੰਥ ਦਾ ਵਾਸਤਾ ਪਾ ਕੇ ਆਪਦੀ ਕੁਰਸੀ ਕਾਇਮ ਕਰਨੀ ਚਾਹੁੰਦਾ ਖਾਲਸਾ ਜੀ, ਉਹਨੂੰ ਪਛਾਣ ਲਿਓ। ਕੀ ਆਪਾਂ ਉਹਨਾਂ ਨੂੰ ਪਛਾਣਦੇ ਆ ਕਿ ਉਹਨਾਂ ਦਾ ਸਾਥ ਦਿੰਦੇ ਆ? ਖੈਰ, ਜਿਹੜਾ ਨਰੈਣੂ ਮਹੰਤ ਸੀ ਉਹ ਬਾਅਦ ਵਿੱਚ 1930 ਚ ਰਿਹਾ ਹੋ ਕੇ ਜਲੰਧਰ ਜ਼ਿਲ੍ਹੇ ਦੇ ਵਿੱਚ
ਆਦਮਪੁਰ ਦੇ ਨੇੜੇ ਕਿਸੇ ਪਿੰਡ ਵਿੱਚ ਰਹਿੰਦਾ ਰਿਹਾ ਤੇ ਬਾਅਦ ਵਿੱਚ ਇੱਥੇ ਬੱਬਰ ਅਕਾਲੀਆਂ ਦੀ ਲਹਿਰ ਵੀ ਚੱਲੀ, ਭਗਤ ਸਿੰਘ ਹੁਣਾਂ ਵਾਲਾ ਵੀ ਦੌਰ ਆਇਆ। ਇਹ ਉਵੇਂ ਹੀ ਆਪਦੀ ਮੌਤੇ ਮਰਿਆ, ਜਿਵੇਂ KPS ਗਿੱਲ ਆਪਦੀ ਮੌਤੇ ਮਰਿਆ। ਇਹੋ ਜਿਹੇ ਜ਼ਾਲਮਾਂ ਦਾ, ਇਹੋ ਜਿਹੇ ਦੁਸ਼ਟਾਂ ਪਾਪੀਆਂ ਦਾ ਆਪਣੀ ਮੌਤੇ ਆਪ ਮਰਨਾ ਸਾਨੂੰ ਮਿਹਣਾ ਆ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਜੇਕਰ ਕੌਮ ਦੇ ਦੁਸ਼ਟਾਂ ਦੇ ਨਾਲ, ਦੋਖੀਆਂ ਨਾਲ ਸਾਡਾ ਵਾਹ ਪਾਉਣਾ, ਉਹ ਜ਼ਰੂਰ ਉਹਦਾ ਰੱਬ ਦਾ ਭਾਣਾ, ਪਰ ਇੰਨੀ ਕੁ ਜ਼ਰੂਰ ਕਿਰਪਾ ਕਰਦਿਆ ਕਰੋ ਵੀ ਜਿਵੇਂ ਇੰਦਰਾ ਨੂੰ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ, ਸਰਦਾਰ ਕੇਹਰ ਸਿੰਘ ਵਰਗਿਆਂ ਨੇ ਸੋਧੇ ਲਾਏ ਨੇ, ਉਵੇਂ ਇਹਨਾਂ ਪਾਪੀਆਂ ਦਾ ਨਾਲ ਦੀ ਨਾਲ ਜਿਹੜਾ ਕੰਮ ਆ ਉਹ ਵੀ ਗੁਰੂ ਦੇ ਪਿਆਰਿਆਂ ਕੋਲੋਂ ਸੇਵਾ ਜਿਹੜੀ ਆ ਉਹ ਲੈ ਲਿਆ ਕਰਨ। ਖੈਰ, ਖਾਲਸੇ ਦੀ ਚੜ੍ਹਦੀ ਕਲਾ ਦੇ ਨਾਲ ਨਾਲ ਹੀ ਖਾਲਿਸਤਾਨ ਦੀ ਗੱਲ ਅੱਗੇ ਤੁਰਨੀ ਚਾਹੀਦੀ ਆ। ਜਿਹੜੇ ਲੋਕ ਅੱਜ ਦੇ ਦੌਰ ਵਿੱਚ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਕੰਮ ਕਰਦੇ ਆ, ਦਿੱਲੀ ਤੇ ਨਾਗਪੁਰ ਦੇ ਏਜੰਟ ਬਣ ਕੇ ਭਾਰਤੀ ਡੀਪ ਸਟੇਟ ਦੀਆਂ ਕੇਸਾਧਾਰੀ ਹਿੰਦੂ ਬਣਾਉਣ ਵਾਲੀਆਂ, ਸਿੱਖੀ ਦਾ ਸਨਾਤਨਵਾਦ ਕਰਨ ਵਾਲੀਆਂ ਨੀਤੀਆਂ ਨੂੰ ਲੈ ਕੇ ਅੱਗੇ ਤੁਰੇ ਹੋਏ ਨੇ, ਉਹਨਾਂ ਸਾਰਿਆਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਸੋ ਇੱਥੇ ਸਮਾਪਤੀ ਆ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।